ਸਾਡੇ ਨਾਲ ਅੱਜ ਚਾਹ ਬਣਾ ਲੈਂਦੇ ਜੀ। ਤਾਰਿਆਂ ਤੋਂ ਰੇਤ ਵੀ। ਪਾਤਰ ਸਾਹਿਬ ਕਿੰਨੇ ਭੈਣ ਭਰਾ ਜੀ? ਇਹ 4 ਭੈਣਾਂ ਸੀ ਤੇ 2 ਭਰਾ ਸੀ। 4 ਭੈਣਾਂ ਪਹਿਲਾਂ ਹੋਈਆਂ। ਅੱਛਾ ਜੀ। ਤੇ ਭਰਾ ਫਿਰ ਦੋਨੋਂ ਛੋਟੇ। ਤੈਨੂੰ ਹਰ ਇੱਕ ਕੋਣ ਤੋਂ ਦੇਖਣ ਲਈ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਗਦੀਪ ਗਿੱਲ ਸਵਾਗਤ ਕਰਦਾ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਕਿ ਅਸੀਂ ਆਪਣੇ ਪ੍ਰੋਗਰਾਮ ਸਨਮੁਖ ਵਿੱਚ ਕਿਸੇ ਨਾ ਕਿਸੇ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ, ਔਰ ਅੱਜ ਜਿਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹ ਪੰਜਾਬੀ ਦੇ ਸਭ ਤੋਂ ਵੱਡੇ, ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਦੇ ਕਵੀ ਤਾਂ ਬਹੁਤ ਛੋਟੀ ਗੱਲ ਹੋਵੇਗੀ, ਪੰਜਾਬੀ ਦੇ ਕਵੀ ਪੁਰਸ਼ ਕਹਿ ਸਕਦੇ ਹਾਂ ਆਪਾਂ। ਯੁੱਗ ਪੁਰਸ਼ ਉਹਨਾਂ ਨੂੰ ਕਹਿੰਦੇ ਹਾਂ ਕਿ ਜਿਹੜੇ ਇਹਨਾਂ ਸਮਾਜ ਦੇ ਵਿੱਚ ਵੱਡੇ ਕੰਮ ਕੀਤੇ, ਪਰ ਜਿਹੜੇ ਕਵਿਤਾ ਦੇ ਵਿੱਚ ਔਰ ਇਸ ਖੇਤਰ ਦੇ ਵਿੱਚ ਵੱਡਾ ਕੰਮ ਕੀਤਾ ਉਹ ਡਾਕਟਰ ਸੁਰਜੀਤ ਪਾਤਰ। ਔਰ ਡਾਕਟਰ ਸੁਰਜੀਤ ਪਾਤਰ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਔਰ ਕਿਸੇ ਦੇ ਇਸ ਇੰਟਰੋਡਕਸ਼ਨ ਦੇ ਵੀ ਉਹਨਾਂ ਦੇ ਲਈ ਛੋਟੇ ਸ਼ਬਦ ਹੋਣਗੇ, ਕਿਉਂਕਿ ਉਹਨਾਂ ਨੇ ਜੋ ਆਪਣੇ ਪੂਰੇ ਜੀਵਨ ਵਿੱਚ ਹੰਢਾਇਆ ਔਰ ਜੀਵਨ ਦੇ ਵਿੱਚ ਕੀਤਾ ਉਹਨਾਂ ਨੂੰ ਅਸੀਂ ਸਾਰੇ ਹੀ ਬੜੀ ਭਲੀ ਭਾਂਤ ਜਾਣਦੇ ਹਾਂ। ਔਰ ਜਦੋਂ ਸਮਾਜ ਵਿੱਚ ਵਿਅਕਤੀ ਕਿਸੇ ਵੀ ਖੇਤਰ ਵਿੱਚ ਬਹੁਤ ਤਰੱਕੀ ਕਰਦਾ ਹੈ ਉਹ ਹਰੇਕ ਦਾ ਆਪਣਾ ਹੋ ਜਾਂਦਾ ਹੈ। ਹਰ ਵਿਅਕਤੀ ਇਹ ਕਹਿੰਦਾ ਕਿ ਉਹ ਮੇਰਾ, ਪਰ ਜਿਸ ਨਾਲ ਉਹਨਾਂ ਨੇ ਆਪਣਾ ਜੀਵਨ ਜਿਹੜਾ ਬਿਲਕੁਲ ਕੋਲ ਹੋ ਕੇ ਲੰਘਾਇਆ ਹੁੰਦਾ, ਜਿਵੇਂ ਉਹਨਾਂ ਨੇ ਆਪਣੇ ਦੋਸਤਾਂ ਨਾਲ, ਮਿੱਤਰਾਂ ਨਾਲ, ਔਰ ਸਭ ਤੋਂ ਮਹੱਤਵਪੂਰਨ ਰਿਸ਼ਤਾ ਜਿਹੜਾ ਹੁੰਦਾ ਉਹਨਾਂ ਦੀ ਧਰਮ ਪਤਨੀ ਦਾ। ਔਰ ਸਾਡੀ ਖੁਸ਼ਕਿਸਮਤੀ ਅੱਜ ਇਹ ਹੈ ਕਿ ਉਹ ਸਾਡੇ ਨਾਲ ਅੱਜ ਮੈਡਮ ਭੁਪਿੰਦਰ ਕੌਰ ਪਾਤਰ ਹਾਜ਼ਰ ਨੇ ਔਰ ਉਹਨਾਂ ਦੇ ਨਾਲ ਆਪਾਂ ਤੁਹਾਡੀ ਗੱਲਬਾਤ ਦੀ ਸਾਂਝ ਪਾਉਂਦੇ ਹਾਂ। ਮੈਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਟੂਡੀਓ 'ਚ। ਮੈਮ, ਜਿਵੇਂ ਮੈਂ ਗੱਲਬਾਤ 'ਚ ਸ਼ੁਰੂਆਤ ਕੀਤੀ ਔਰ ਮੈਂ ਦੱਸਿਆ ਕਿ ਇੱਕ ਜਦੋਂ ਕਿਸੇ ਵੀ ਖੇਤਰ 'ਚ ਬਹੁਤ ਕੋਈ ਵਿਅਕਤੀ ਆਪਣੀ ਵੱਡੀਆਂ ਪ੍ਰਾਪਤੀਆਂ ਕਰਦੇ ਨੇ ਉਹਦੇ ਪਿੱਛੇ ਆਪਾਂ ਅਕਸਰ ਕਿਹਾ ਜਾਂਦਾ ਕਿ ਇੱਕ ਔਰਤ ਦਾ ਹੱਥ ਹੁੰਦਾ, ਔਰ ਤੁਸੀਂ ਪਾਤਰ ਸਾਹਿਬ ਦੇ ਨਾਲ ਪੂਰਾ ਜੀਵਨ ਜਿਹੜਾ ਬਹੁਤ ਮੋਢੇ ਨਾਲ ਮੋਢਾ ਲਾ ਕੇ ਔਰ ਜੀਵਨ ਬੜੇ ਢੰਗ ਨਾਲ ਉਹਨਾਂ ਨਾਲ ਵੇਖਿਆ ਔਰ ਉਹਨਾਂ ਨੇ ਦੀਆਂ ਪ੍ਰਾਪਤੀਆਂ ਬਾਰੇ ਕਿਵੇਂ ਕਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਸ ਚੀਜ਼ ਨੂੰ ਹੰਢਾਇਆ। ਤਾਂ ਮੈਂ ਪਾਤਰ ਸਾਹਿਬ ਨਾਲ ਗੱਲ ਕਰਨ ਦੇ ਵੀ ਕਿ ਪਾਤਰ ਸਾਹਿਬ ਨੇ ਕੀ ਕੀਤਾ, ਉਸ ਤੋਂ ਪਹਿਲਾਂ ਚਾਹਾਂਗਾ ਕਿ ਤੁਸੀਂ ਆਪਣੀ ਥੋੜ੍ਹੀ ਬੈਕਗਰਾਊਂਡ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਕਿ ਤੁਹਾਡਾ ਜਿਹੜਾ ਬਚਪਨ ਔਰ ਤੁਹਾਡਾ ਜਿਹੜਾ ਪਰਿਵਾਰਕ ਪਿਛੋਕੜ ਸੀ ਉਹ ਕਿਵੇਂ ਦਾ ਸੀ ਔਰ ਤੁਸੀਂ ਕਿਵੇਂ ਪਾਤਰ ਸਾਹਿਬ ਨਾਲ ਮੁਲਾਕਾਤ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਥੈਂਕ ਯੂ ਤੁਸੀਂ ਇੱਥੇ ਮੈਨੂੰ ਬੁਲਾਇਆ ਅਤੇ ਆਪਾਂ ਪਾਤਰ ਸਾਹਿਬ ਦੇ ਬਾਰੇ ਗੱਲਬਾਤ ਕਰਨ ਲਈ ਇੱਥੇ ਆਏ ਹਾਂ। ਤਾਂ ਮੈਂ ਆਪਣੇ ਬਾਰੇ ਇਹ ਕਹਿ ਸਕਦੀ ਹਾਂ ਕਿ ਵੀ ਸਾਡਾ ਪਿੰਡ ਫਗਵਾੜੇ ਦੇ ਕੋਲ ਹੈ। ਅੱਛਾ ਜੀ। ਫਗਵਾੜੇ ਤੋਂ ਬੰਗਿਆਂ ਨੂੰ ਜਿਹੜੀ ਸੜਕ ਜਾਂਦੀ ਆ, ਅੱਛਾ ਜੀ, ਉੱਥੇ ਪਹਿਲਾ ਪਿੰਡ ਹੈ, ਮੇਲੀ ਉਹਦਾ ਨਾਂ ਆ। ਮੇਲੇ, ਠੀਕ ਹੈ ਜੀ। ਮੇਰੀ ਐਜੂਕੇਸ਼ਨ ਤਾਂ ਉੱਥੇ ਨਹੀਂ ਹੋਈ ਕਿਉਂਕਿ ਮੇਰੇ ਫਾਦਰ ਸਰਵਿਸ 'ਚ ਸੀਗੇ। ਅੱਛਾ ਜੀ। ਅਤੇ ਇਸ ਕਰਕੇ ਮੈਂ ਰਾਂਚੀ ਯੂਨੀਵਰਸਿਟੀ ਤੋਂ ਪੜ੍ਹੀ। ਅੱਛਾ ਜੀ। BA ਕੀਤੀ, ਫਿਰ ਮੈਂ B.Ed ਕੀਤੀ। ਉਸ ਤੋਂ ਬਾਅਦ ਫਿਰ ਮੇਰੇ ਪਿਤਾ ਜੀ ਤੇ ਰਿਟਾਇਰ ਹੋ ਗਏ ਅਤੇ ਅਸੀਂ ਪਿੰਡ ਆ ਗਏ। ਅੱਛਾ ਜੀ। ਅਤੇ ਉੱਥੇ ਫਿਰ ਪਾਤਰ ਸਾਹਿਬ ਦੀ ਸਿਸਟਰ ਫਗਵਾੜੇ ਰਹਿੰਦੇ ਸੀਗੇ ਅਤੇ ਪਾਤਰ ਸਾਹਿਬ ਦੇ ਪਿਤਾ ਜੀ ਜਿਹੜੇ ਆ ਉਹ ਵੀ ਅਫਰੀਕਾ ਤੋਂ ਆਏ ਸੀ ਉਹਨਾਂ ਦਾ ਵਿਆਹ ਕਰਨ ਵਾਸਤੇ। ਅੱਛਾ ਜੀ। ਅਤੇ ਉਹਨਾਂ ਨੂੰ ਪਤਾ ਲੱਗਿਆ ਕਿ ਵੀ ਇਸ ਤਰ੍ਹਾਂ ਕਰਕੇ ਵੀ ਕੁੜੀ ਪੜ੍ਹੀ ਲਿਖੀ ਆ, ਕਿਸੇ ਨੇ ਦੱਸ ਪਾਈ ਤਾਂ ਉਹ ਮੈਨੂੰ ਦੇਖਣ ਆ ਗਏ। ਦੇਖਿਆ ਉਹਨਾਂ ਨੇ ਮੈਨੂੰ ਬੱਸ ਸਟੈਂਡ ਫਗਵਾੜਾ ਜਿਹੜਾ ਉੱਥੇ ਜਦੋਂ ਪਹਿਲੀ ਸਾਡੀ ਮੁਲਾਕਾਤ ਹੋਈ ਉਹ ਫਗਵਾੜੇ ਉਹਨਾਂ ਨੇ ਵੇਖਿਆ ਕਿ ਤੁਸੀਂ ਵੀ ਵੇਖਿਆ ਕਿ ਉਹ ਪਹਿਲਾਂ ਅਸੀਂ ਉੱਧਰੋਂ ਉਹ ਆ ਗਏ, ਅਸੀਂ ਇੱਧਰੋਂ ਚਲੇ ਗਏ। ਕਿਸੇ ਹੋਟਲ 'ਚ ਇੱਦਾਂ ਨਹੀਂ ਦੇਖਿਆ। ਠੀਕ ਹੈ। ਬਸ ਉਹ ਨਾ ਅਸੀਂ ਉਹਨਾਂ ਦੇ ਘਰ ਗਏ ਅਤੇ ਨਾ ਉਹ ਸਾਡੇ ਘਰ ਆਏ। ਅਸੀਂ ਇੱਕ ਥਾਂ 'ਤੇ ਪਾਤਰ ਸਾਹਿਬ ਲੁਧਿਆਣਿਓਂ ਗਏ ਅਤੇ ਆਪਣੀ ਸਿਸਟਰ ਨੂੰ ਨਾਲ ਲੈ ਕੇ ਅਤੇ ਉਹਨਾਂ ਨੇ ਉੱਥੇ ਮੈਨੂੰ ਦੇਖਿਆ। ਠੀਕ ਹੈ। ਅਤੇ ਜਾਣ ਲੱਗੇ ਫਿਰ ਕਹਿਣ ਲੱਗੇ ਕਿ ਵੀ ਜੇ ਮੈਂ ਸ਼ਨੀਵਾਰ ਆ ਗਿਆ ਤਾਂ ਮੇਰੀ ਹਾਂ ਆ, ਅਤੇ ਅਦਰਵਾਈਜ਼ ਜੇ ਮੈਂ ਨਾ ਆਇਆ ਅਤੇ ਫਿਰ ਤੁਸੀਂ ਸਮਝ ਜਾਇਓ। ਹਾਂਜੀ, ਨਾ ਆਇਆ
ਕਿਉਂਕਿ ਉਹ ਵਿਆਹ ਤੋਂ ਥੋੜਾ ਜਿਹਾ ਸੀਗਾ, ਭੱਜਦੇ ਹੀ ਸੀਗੇ। ਅਜੇ ਉਹ ਹਾਂਜੀ, ਵੀ ਨਹੀਂ ਚਾਹੁੰਦੇ ਸੀ ਵੀ ਮੈਂ ਕੁਛ ਹੋਰ ਕਰ ਲਵਾਂ ਤੇ ਪਹਿਲਾਂ। ਭੈਣਾਂ ਵੀ ਚਾਹੁੰਦੀਆਂ, ਫਾਦਰ ਚਾਹੁੰਦੇ ਸੀ, ਮਦਰ ਹੈ ਨਹੀਂ ਸੀ। ਸੋ ਇਸ ਕਰਕੇ ਫਿਰ ਉਹ ਸਾਡਾ ਵਿਆਹ ਫਿਰ 2 ਮਹੀਨੇ ਦੇ ਵਿੱਚ ਹੀ ਹੋ ਗਿਆ। ਜਿਸ ਸਮੇਂ ਤੁਹਾਡੀ ਮੈਰਿਜ ਹੋਈ ਉਸ ਸਮੇਂ ਪਾਤਰ ਸਾਹਿਬ ਅਜੇ ਐਜ਼ ਏ ਲੇਖਕ ਦੇ ਤੌਰ ਦੇ ਉੱਤੇ ਸਮਾਜ ਦੇ ਵਿੱਚ ਕਿੰਨਾ ਕੁ ਜਾਣੇ ਜਾਂਦੇ, ਔਰ ਤੁਹਾਨੂੰ ਅਜੇ ਇਹ ਅਹਿਸਾਸ ਸੀ ਕਿ ਇਹ ਐਡੇ ਵੱਡੇ ਲੇਖਕ ਨੇ? ਨਹੀਂ, ਜਦੋਂ ਉਹਨਾਂ ਦੀਆਂ ਭੈਣਾਂ ਮੈਨੂੰ ਦੇਖਣ ਆਈਆਂ ਸਾਡੇ ਪਿੰਡ, ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਵੀ ਸਾਡਾ ਭਰਾ ਤਾਂ ਲਿਖਦਾ ਆ ਤੇ ਉਹਨੂੰ ਬੜੇ ਤਗਮੇ ਵੀ ਮਿਲੇ ਆ। ਅੱਛਾ ਜੀ। ਤੇ ਮੇਰੇ ਮੰਮੀ ਕਹਿੰਦੇ ਇਹ ਵੀ ਬਹੁਤ ਸੋਹਣਾ ਗਾਉਂਦੀ ਆ। ਅੱਛਾ ਜੀ। ਤੇ ਉਹ ਕਹਿੰਦੇ ਚਲੋ ਫੇਰ ਤਾਂ ਜੋੜੀ ਬਹੁਤ ਠੀਕ ਹੈ। ਮੇਰੀ ਨਨਾਣ ਜਿਹੜੀ ਪਾਤਰ ਸਾਹਿਬ ਦੀ ਜਿਹੜੀ ਸਿਸਟਰ ਸੀਗੇ, ਉਹ ਆਏ ਸੀਗੇ, ਤੇ ਉਹ ਉਹਨਾਂ ਦੇ ਨਾਲ ਪਾਤਰ ਸਾਹਿਬ ਦੀ ਭਾਣਜੀ ਵੀ ਸੀ ਜਿਹੜੀ MA ਪੰਜਾਬੀ ਚ ਕਰ ਰਹੀ ਸੀਗੀ। ਤੇ ਉਹ ਕਹਿੰਦੀ ਕਿ ਮੈਨੂੰ ਪਸੰਦ ਹੈ। ਤੇ ਫਿਰ ਅਸੀਂ ਜਾਣੀ ਫਿਰ ਉਸ ਤੋਂ ਬਾਅਦ ਫਿਰ ਪਾਤਰ ਸਾਹਿਬ ਨੇ ਮੈਨੂੰ ਦੇਖਿਆ ਫਗਵਾੜੇ ਦੇ ਬੱਸ ਸਟੈਂਡ। ਔਰ ਫਿਰ ਦੁਬਾਰਾ ਸ਼ਨੀਵਾਰ ਉਹ ਆ ਗਏ? ਹਾਂਜੀ, ਫਿਰ ਉਹ ਨੈਕਸਟ ਸ਼ਨੀਵਾਰ ਆ ਗਏ ਤੇ ਹਾਂ ਹੋ ਗਈ। ਤੇ ਫਿਰ ਉਹ ਪਿਤਾ ਜੀ ਜਿਹੜੇ ਸੀ ਨਾ, ਉਹ ਥੋੜਾ ਜਿਹਾ ਦੇਖਣ ਦਿਖਾਉਣ ਤੇ ਵਿਸ਼ਵਾਸ ਨਹੀਂ ਕਰਦੇ ਸੀਗੇ ਉਸ ਸਮੇਂ ਇਦਾਂ। ਹਾਂਜੀ, ਘੱਟ ਸੀਗੇ ਤੁਸੀਂ ਵੇਖਣਾ ਕਿਸੇ ਨੂੰ, ਜਾਂ ਇਦਾਂ ਤੁਹਾਡਾ ਟਾਈਮ ਮਤਲਬ ਦਿੱਤਾ ਜਾਵੇ ਕਿ ਇੱਕ ਦੂਸਰੇ ਨਾਲ ਗੱਲਬਾਤ ਕੀਤੀ ਜਾਵੇ? ਸਿਰਫ ਇਹ ਆ ਕਿ ਮਾਂ ਪਿਓ ਵੇਖ ਲੈਣਾ ਜਾਂ ਵਿਚੋਲੇ ਨੇ ਦੱਸ ਦੇਣਾ ਕਿ? ਹਾਂਜੀ, ਉਦੋਂ ਸਮਾਂ ਹੀ ਇਦਾਂ ਦਾ ਸੀਗਾ। ਪਰ ਉਹ ਫਿਰ ਵੀ ਪਾਤਰ ਸਾਹਿਬ ਨੇ ਮੈਨੂੰ ਦੇਖਿਆ, ਤੇ ਜਦੋਂ ਦੇਖਣ ਲਈ ਉਹ ਜ਼ਿੱਦ ਕਰ ਰਹੇ ਸੀਗੇ, ਤੇ ਪਾਤਰ ਸਾਹਿਬ ਦੇ ਪਿਤਾ ਜੀ ਇਸ ਗੱਲ 'ਚ ਕਹਿੰਦੇ ਸੀ ਅਸੀਂ ਤੇਰੀਆਂ ਭੈਣਾਂ ਨੂੰ ਦਿਖਾਇਆ ਸੀ, ਤੂੰ ਟੁਚਰਾਂ ਪੜਦਾ ਆ। ਅੱਛਾ। ਉਹਨਾਂ ਨੂੰ ਗੁੱਸੇ ਹੁੰਦੇ ਸੀਗੇ ਕਿ ਅਸੀਂ ਨਹੀਂ ਦੇਖਣੀ। ਤੇ ਪਾਤਰ ਸਾਹਿਬ ਪਰ ਆਪਣੀ ਗੱਲ ਤੇ ਬਹੁਤ ਅਡਿੱਗ ਰਹੇ, ਤੇ ਉਹਨਾਂ ਨੇ ਫਿਰ ਮੈਨੂੰ ਦੇਖਿਆ, ਤੇ ਫਿਰ ਗਾਂ ਗੱਲ ਤੁਰੀ, ਜੀਵਨ ਦੀ ਸ਼ੁਰੂਆਤ ਹੋਈ ਜੀ। ਇਹ ਕਿਹੜੇ ਵਰੇ ਦੀ ਗੱਲ ਹੈ ਜੀ? ਕਿਸ ਵਰੇ? ਇਹ ਜੀ 1978 ਦੀ, 1978 ਦੀ ਗੱਲ ਹੈ, 78 ਦੀ ਗੱਲ ਹੈ, ਜਦੋਂ 22 ਅਕਤੂਬਰ ਨੂੰ ਸਾਡਾ ਵਿਆਹ ਹੋਇਆ ਸੀ ਜੀ। ਨਹੀਂ, ਇਹ ਤਾਂ ਗੱਲ ਆ ਜੀ, ਕੁਦਰਤ ਵੱਲੋਂ ਹੀ ਜੋੜੀਆਂ ਜਿਹੜੀਆਂ ਕਹਿੰਦੇ ਆ ਕਿ ਰੱਬ ਨੇ ਬਣਾਈਆਂ ਹੁੰਦੀਆਂ। ਔਰ ਜੋੜੀਆਂ ਬਹੁਤ ਘੱਟ ਸਮਾਜ ਦੇ ਵਿੱਚ ਆਪਾਂ ਵੇਖਦੇ ਹਾਂ, ਅਕਸਰ ਵੇਖਦੇ ਹਾਂ ਕਿ ਲੋਕਾਂ ਦੇ ਵਿੱਚ ਕਈ ਚੀਜ਼ਾਂ ਜ਼ਿੰਦਗੀ ਦੀਆਂ ਉਹਨਾਂ ਸਮਾਂਤਰ ਨਹੀਂ ਚੱਲਦੀਆਂ। ਫਿਰ ਜਦੋਂ ਤੁਸੀਂ ਵੀ ਕੁਝ ਨਾ ਕੁਝ ਜਿੱਦਾਂ ਦੱਸਿਆ ਕਿ ਤੁਸੀਂ ਗਾਉਂਦੇ ਸੀ, ਤੁਹਾਡੇ ਪਰਿਵਾਰ 'ਚ ਮੈਨੂੰ ਪਤਾ ਲੱਗਾ ਕਿ ਤੁਹਾਡੇ ਬ੍ਰਦਰ ਵੀ ਮੇਰੇ ਖਿਆਲ ਨਾਲ ਗਾਉਂਦੇ ਸੀ। ਪਾਤਰ ਸਾਹਿਬ ਦੇ ਬ੍ਰਦਰ ਤੁਹਾਡੇ ਬ੍ਰਦਰ ਬੜੇ ਅੱਛੇ? ਨਹੀਂ, ਮੇਰੇ ਬ੍ਰਦਰ ਤਾਂ ਨਹੀਂ ਗਾਉਂਦੇ, ਪਰ ਪਾਤਰ ਸਾਹਿਬ ਦੇ ਬ੍ਰਦਰ ਦੀਦਾਰ ਸਿੰਘ ਪਰਦੇਸੀ, ਉਹਨਾਂ ਦੇ ਚਾਚਾ ਜੀ ਦਾ ਲੜਕਾ, ਸਕੇ ਚਾਚਾ ਜੀ ਦਾ ਲੜਕਾ, ਜਿਹੜੇ ਇੰਗਲੈਂਡ ਰਹਿੰਦੇ ਜੀ, ਇੰਗਲੈਂਡ ਰਹਿੰਦੇ ਆ। ਤੇ ਜਿਹੜੇ ਛੋਟੇ ਉਪਕਾਰ ਹੈ, ਉਹ ਪਹਿਲਾਂ ਤਾਂ ਨੈਰੋਬੀ ਰਹਿੰਦੇ ਸੀਗੇ, ਠੀਕ ਹੈ, ਤੇ ਫਿਰ ਹੁਣ ਅੱਜ ਕੱਲ ਉਹ ਕੈਨੇਡਾ 'ਚ ਹੈ। ਤੇ ਉਹਨਾਂ ਦੀ ਗਾਇਕੀ ਦਾ ਸਫ਼ਰ ਚੱਲਦਾ ਹੈ, ਬਹੁਤ ਸੋਹਣਾ ਗਾਉਂਦੇ। ਪਾਤਰ ਸਾਹਿਬ ਦੀਆਂ ਗਜ਼ਲਾਂ ਦੀ ਉਹਨਾਂ ਨੇ ਇੱਕ CD ਵੀ ਬਣਾਈ ਸੀ। ਵੈਰੀ ਗੁੱਡ। ਵੇਖੋ, ਪਾਤਰ ਸਾਹਿਬ ਦੀ ਗੱਲ ਹੋਵੇ ਤੇ ਆਪਾਂ ਕਵਿਤਾ ਦੀ ਗੱਲ ਨਾ ਕਰੀਏ। ਮੈਂ ਚਾਹੁੰਦਾ ਹੈ ਕਿ ਜੇਕਰ ਤੁਸੀਂ ਜੇ ਕੋਈ ਯਾਦ ਨੇ ਉਹਨਾਂ ਦੇ ਸ਼ਾਇਦ ਕੋਈ ਸ਼ੇਰ ਦਾ ਕੋਈ 2 ਬੋਲ ਜਾਂ ਕੋਈ ਸਾਂਝੇ ਕੀਤੇ ਜਾਣ, ਆਪਾਂ ਤੁਹਾਨੂੰ ਕੋਈ ਆਪਣੀ ਕਵਿਤਾ ਜਾਂ ਕੋਈ ਉਹਨਾਂ ਦੀ ਕਵਿਤਾ ਯਾਦ ਆ? ਆਪਣੀ ਤਾਂ ਮੈਂ ਤਾਂ ਲਿਖਦੀ ਨਹੀਂ ਹੈਗੀ, ਸਿਰਫ ਮੈਂ ਪਾਤਰ ਸਾਹਿਬ ਨੂੰ, ਮੈਨੂੰ ਸ਼ਾਇਰੀ ਨਾਲ ਪਿਆਰ ਹੈ, ਤੇ ਇਸ ਕਰਕੇ ਫਿਰ ਮੈਨੂੰ। ਅੱਛਾ, ਤੁਸੀਂ ਸਿਰਫ ਗਾਉਣ ਦਾ ਪਹਿਲਾਂ ਸ਼ੌਕ ਸੀ, ਤੁਸੀਂ ਦੁਬਾਰਾ ਮੁੜ ਕੇ ਲਿਖਣ ਵਾਲੇ ਪਾਸੇ ਵੀ ਨਹੀਂ ਆਏ? ਨਹੀਂ। ਅੱਛਾ, ਮੈਂ ਲਿਖਣ ਵਾਲੇ ਪਾਸੇ ਨਹੀਂ। ਇਹ ਜਿਹੜੀ ਲਿਖਣ ਦੀ ਹੈਗੀ ਹੈ ਨਾ, ਵੀ ਜਦੋਂ ਤੱਕ ਪਰਮਾਤਮਾ ਦੀ ਮਿਹਰ ਨਹੀਂ ਹੁੰਦੀ ਹੈਗੀ, ਇਹ ਹਰ ਕੋਈ ਨਹੀਂ ਲਿਖ ਸਕਦਾ ਹੈਗਾ। ਇਹ ਤਾਂ ਰਹਿਮਤ ਹੁੰਦੀ ਹੈ ਪਰਮਾਤਮਾ ਦੀ, ਤੇ ਤਾਂ ਹੀ ਉਹ ਸ਼ਾਇਰ ਬਣਦਾ, ਲੇਖਕ ਬਣਦੇ, ਜਾਂ ਹੋਰ ਜਿਹੜੀਆਂ ਕਲਾਵਾਂ ਆ ਉਹਦੇ ਵਿੱਚ ਮਾਹਿਰ ਹੁੰਦੇ ਆ ਲੋਕ, ਉਹਨਾਂ ਤੇ ਇੱਕ ਇਨਾਇਤ ਹੁੰਦੀ ਹੈ, ਆਮਦ ਹੁੰਦੀ ਹੈ। ਬਿਲਕੁਲ ਠੀਕ ਤੁਹਾਡੀ ਗੱਲ। ਕੋਈ 2 ਬੋਲ ਫਿਰ ਵੀ ਤੁਹਾਨੂੰ ਯਾਦ ਹੋਣ ਉਹਨਾਂ ਦੇ ਸ਼ੇਰ ਦੇ? ਹਾਂਜੀ, ਉਹਨਾਂ ਦੀ ਕਵਿਤਾ ਜਿਹੜੀ ਹੈਗੀ ਨਾ, ਮੈਂ ਤੁਹਾਨੂੰ ਉਦਾਂ ਹੀ ਤਹਿਤ ਵਿੱਚ ਦੱਸ ਦਿੰਦੀ ਹਾਂ, ਸੁਣਾ ਦਿੰਦੀ ਹਾਂ। ਸ਼ਾਇਰ ਬਣ ਜਾ, ਬੇਹਬਲ ਹੋ ਜਾ, ਸ਼ਾਇਰ ਬਣ ਜਾ, ਬੇਹਬਲ ਹੋ ਜਾ, ਛੱਡ ਚਤੁਰਾਈਆਂ,
ਛੱਡ ਚਤਰਾਈਆਂ ਪਾਗਲ ਹੋ ਜਾ। ਸੂਲੀ ਚੜ ਜਾ ਤਾਰਾ ਬਣ ਜਾ, ਖਾਕ ਚ ਰਲ ਜਾ ਫਲ ਫੁੱਲ ਹੋ ਜਾ। ਜੇ ਸੱਜਣਾ ਦੀ ਨਜ਼ਰੀ ਚੜਨਾ, ਜੇ ਸੱਜਣਾ ਦੀ ਨਜ਼ਰੀ ਚੜਨਾ, ਸੜ ਜਾ ਜਲ ਜਾ ਕੱਜਲ ਹੋ ਜਾ। ਤੇਰੇ ਵੱਸ ਨਹੀਂ ਪੱਥਰ ਹੋਣਾ, ਤੇਰੇ ਵੱਸ ਨਹੀਂ ਪੱਥਰ ਹੋਣਾ, ਛਮ ਛਮ ਵਸਦਾ ਬੱਦਲ ਹੋ ਜਾ। ਜਿੱਤ ਜਾਂ ਹਾਰ ਤੋਂ ਤੂੰ ਕੀ ਲੈਣਾ, ਜਿੱਤ ਜਾਂ ਹਾਰ ਤੋਂ ਤੂੰ ਕੀ ਲੈਣਾ, ਜੋ ਦੁਖੀਆ ਹੈ ਉਸ ਵੱਲ ਹੋ ਜਾ, ਜੋ ਦੁਖੀਆ ਹੈ ਉਸ ਵੱਲ ਹੋ ਜਾ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਖੂਬ। ਪਾਤਰ ਸਾਹਿਬ ਐਜ਼ ਏ ਪਤੀ ਕਿਵੇਂ ਦੇ ਤੁਹਾਡੇ ਨਾਲ? ਜਿਵੇਂ ਮਤਲਬ ਤੁਸੀਂ ਜਦੋਂ ਚਲੋ ਤੇ ਕਵਿਤਾ ਦਾ ਤੁਹਾਨੂੰ ਲੱਗ ਗਿਆ ਕਿ ਇਹਨਾਂ ਨੇ ਕਵਿਤਾ ਲਿਖਦੇ ਆ, ਪਰ ਉਹ ਐਜ਼ ਏ ਪਤੀ ਕਿਵੇਂ ਦੇ? ਜਦੋਂ ਸਾਡੇ ਬੱਚੇ ਛੋਟੇ ਸੀ, 2 ਬੇਟੇ ਹੋਏ ਸਾਡੇ, ਠੀਕ ਹੈ ਜੀ, ਛੋਟੇ ਸੀ, ਉਦੋਂ ਉਹਨਾਂ ਦਾ ਭਰਪੂਰ ਯੋਗਦਾਨ ਰਿਹਾ ਉਹਨਾਂ ਨੂੰ ਪਾਲਣ ਦੇ ਵਿੱਚ, ਕਿਉਂਕਿ ਮੈਂ ਇਕੱਲੀ ਸੀ ਤੇ ਘਰ 'ਚ ਆਇਆ ਗਿਆ ਬਹੁਤ ਸੀ। ਸੋ ਇਸ ਕਰਕੇ ਫਿਰ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਮੈਨੂੰ। ਤੇ ਉਸ ਤੋਂ ਬਾਅਦ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਉਹਨਾਂ ਨੂੰ ਮੇਰੇ ਤੇ ਤਸੱਲੀ ਸੀਗੀ ਵੀ ਜੋ ਕੁਝ ਵੀ ਹੋਏਗਾ ਸਭ ਠੀਕ ਹੋਏਗਾ, ਬੱਚਿਆਂ ਨੂੰ ਚੰਗੀ ਸਿਹਤ ਦੇ ਰਹੀ ਹੈ। ਤੇ ਬਾਕੀ ਹੈਗਾ ਵੀ ਘਰ ਗ੍ਰਸਥੀ ਦੇ ਵਿੱਚ ਜਿਹੜੀ ਉਹਨਾਂ ਦਾ ਜਿਹੜਾ ਸੀਗਾ ਨਾ ਵੀ ਇੱਕ ਤਰ੍ਹਾਂ ਉਹ ਪੋਇਟਰੀ ਨੂੰ ਹੀ ਸਮਰਪਿਤ ਸੀ। ਬਹਿੰਦੇ ਉੱਠਦੇ ਸੋਚਣਾ ਜਾਂ ਘਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਸ ਤੋਂ ਥੋੜਾ ਫਾਰਗ ਰਹਿਣਾ। ਤੇ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਸੀਗੀ, ਮੈਂ ਕਿਹਾ ਜੇ ਤੁਸੀਂ ਬੱਚਿਆਂ ਦੇ ਵਿਆਹ ਕਰਨੇ ਹੁੰਦੇ ਤੇ ਤੁਸੀਂ ਤਾਂ ਬਹੁਤ ਦੇਰ ਕਰ ਦੇਣੀ ਸੀਗੀ। ਤੇ ਹੱਸਣ ਲੱਗਦੇ ਸੀਗੇ, ਕਹਿੰਦੇ ਚੱਲ ਠੀਕ ਹੈ, ਤੂੰ ਆਪਣੀਆਂ ਜ਼ਿੰਮੇਵਾਰੀਆਂ ਸਾਰੀਆਂ ਜਿਹੜੀਆਂ ਨਿਭਾਈਆਂ ਆ, ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ। ਬਹੁਤ ਹੀ ਸਰਲ ਸੁਭਾਅ ਸੀ ਉਹਨਾਂ ਦਾ। ਨਹੀਂ, ਬਹੁਤ ਇੱਕ ਰਵਾਨਗੀ ਦੇ ਵਿੱਚ ਜੀਵਨ ਉਹਨਾਂ ਦਾ ਦਿਸਦਾ ਸਾਨੂੰ ਸਾਰਿਆਂ ਨੂੰ ਕਿ ਇੱਕ ਕਵਿਤਾ ਔਰ ਇੱਕ ਲੈਅ ਦੇ ਵਿੱਚ ਜਿਵੇਂ ਉਹਨਾਂ ਦਾ ਹਰ ਬੋਲ ਕਹਿਣਾ, ਉੱਠਣਾ ਬਹਿਣਾ। ਭਾਵੇਂ ਮੈਂ ਪੰਜਾਬੀ ਵਿਭਾਗ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਹਨਾਂ ਨੂੰ ਵੇਖਦਾ ਰਿਹਾ, ਸੈਮੀਨਾਰਾਂ 'ਚ ਉਹਨਾਂ ਨੇ ਆਉਣਾ। ਬੜੇ ਇੱਕ ਵੱਡੇ ਕਵੀ ਦੇ ਨਾਲ ਇੱਕ ਬਹੁਤ ਸਲੀਕੇ ਵਾਲੇ ਬੰਦੇ ਵੀ ਸੀ। ਉਹ ਹਰ ਇਨਸਾਨ ਨੂੰ ਨਾ ਆਪਣੇ ਨਾਲੋਂ ਵੱਡਾ ਕਰ ਦਿੰਦੇ ਸੀ। ਬਿਲਕੁਲ ਠੀਕ ਹੈ। ਹਾਂਜੀ, ਉਹਨਾਂ ਦੀ ਇਹ ਖਾਸੀਅਤ ਸੀ ਉਹਨਾਂ ਦੇ ਸੁਭਾਅ ਦੀ ਕਿ ਮੈਨੂੰ ਵੀ ਉਹਨਾਂ ਨੇ ਬਹੁਤ ਸਤਿਕਾਰ ਦਿੱਤਾ, ਬਹੁਤ ਪਿਆਰ ਦਿੱਤਾ। ਤੇ ਸਾਡਾ ਜੀਵਨ ਜਿਹੜਾ ਹੈ ਬਹੁਤ ਹੀ ਕਹਿ ਲਓ ਸਹਿਜਮਈ ਰਿਹਾ। ਹੁਣ ਅਕਸਰ ਕਿਉਂਕਿ ਸਾਡੀ ਜਿਹੜੀ ਪੀੜ੍ਹੀ ਆ, ਇਹਨਾਂ ਨੂੰ ਜਿਹੜੀਆਂ ਸਾਡੀਆਂ ਮਤਲਬ ਜਿੰਨੇ ਵੀ ਅਸੀਂ ਮਤਲਬ ਆਪਣੇ ਕਹਿ ਸਕਦੇ ਹਾਂ, ਉਹ ਤਾਂ ਕਹਿੰਦੇ ਜੀ ਸਾਨੂੰ ਘੁੰਮਣ ਫਿਰਾਉਣ ਨਹੀਂ ਲੈ ਕੇ ਗਏ, ਜਾਂ ਤੁਸੀਂ ਕਿਤੇ ਬਾਹਰ ਨਹੀਂ ਲੈ ਕੇ ਜਾਂਦੇ, ਟਾਈਮ ਨਹੀਂ ਦਿੰਦੇ, ਆਊਟਿੰਗ ਨਹੀਂ ਜਿੱਦਾਂ ਸ਼ਬਦ ਵਰਤ ਦਿੰਦੇ ਆ। ਅਤੇ ਉਹ ਤੁਹਾਨੂੰ ਲੈ ਕੇ ਜਾਂਦੇ ਸੀ ਕਿਤੇ, ਜਿੱਦਾਂ ਐਵੇਂ ਕਿਤੇ ਬਾਹਰ ਹਿੱਲ ਸਟੇਸ਼ਨ 'ਤੇ ਚਲੇ ਗਏ, ਜਾਂ ਕਿ ਉੱਦਾਂ ਜਦੋਂ ਸ਼ਾਇਰ ਉਹਨਾਂ ਦਾ ਕਵੀ ਜਾਂਦੇ ਹੁੰਦੇ ਸੀ ਨਾਲ, ਅਤੇ ਉਹਨਾਂ ਨੇ ਕਹਿਣਾ ਤੁਸੀਂ ਵੀ ਆ ਜਾਓ? ਐਕਚੁਅਲੀ ਜਦੋਂ ਬੱਚੇ ਛੋਟੇ ਸੀਗੇ ਉਦੋਂ ਤੱਕ ਅਸੀਂ ਕਿਤੇ ਨਹੀਂ ਗਏ। ਅੱਛਾ ਜੀ। ਤੇ ਬੱਚੇ ਪਾਲੇ, ਫਿਰ ਵੱਡੇ ਹੋਏ, ਤੇ ਉਸ ਤੋਂ ਬਾਅਦ ਫਿਰ ਜਿਹੜੀ ਹੈ ਕਿ ਵੀ ਉਹ ਮੈਨੂੰ ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਆਪਣੇ ਨਾਲ ਲੈ ਕੇ ਗਏ। ਹਾਂਜੀ, ਜੇ ਸ਼ਿਮਲੇ ਕੋਈ ਪ੍ਰੋਗਰਾਮ ਹੈ ਤਾਂ ਉੱਥੇ ਵੀ, ਜੇ ਪਟਿਆਲੇ ਆ ਤੇ ਉੱਥੇ ਵੀ। ਤੇ ਹੁਣ ਜਾਣੀ ਮੈਂ ਆਪਣੀ ਜ਼ਿੰਮੇਵਾਰੀਆਂ ਤੋਂ ਥੋੜਾ ਫਾਰਗ ਹੋ ਗਈ ਸੀਗੀ ਤੇ ਹੁਣ ਮੈਂ ਜਾਂਦੀ ਸੀਗੀ। ਹਾਂਜੀ, ਤੇ ਵਿਦੇਸ਼ਾਂ 'ਚ ਵੀ ਬਹੁਤ ਸਾਰੇ ਜਗ੍ਹਾ, ਇੰਗਲੈਂਡ, ਸਕਾਟਲੈਂਡ, ਕੈਨੇਡਾ ਤੇ ਕੀਨੀਆ। ਹਾਂ, ਇਹ ਬੜੀ ਖੁਸ਼ਕਿਸਮਤੀ ਵਾਲੀ ਗੱਲ ਆ। ਇੱਕ ਕਿਉਂਕਿ ਜਿਹੜੀ ਸਮਾਜਿਕ ਸਮੱਸਿਆ ਵਾ ਜਿੱਦਾਂ ਆਪਾਂ ਵੇਖਦੇ ਹਾਂ, ਉਹ ਇੱਕ ਕਵੀ ਜਿਹੜਾ ਵਾ ਉਹ ਬਹੁਤ ਸੰਵੇਦਨਸ਼ੀਲ ਹੁੰਦਾ। ਉਹ ਸਮੱਸਿਆ ਨੂੰ ਵੀ ਵੇਖਦਾ ਕਿ ਜਿਹੜਾ ਇੱਕ ਆਮ ਨਹੀਂ ਦਿਸਦੀ, ਉਹਨੇ ਉਸ ਨੂੰ ਵੀ ਆਪਣੀ ਕਵਿਤਾ ਦੇ ਵਿੱਚ ਲਿਖਣਾ ਹੁੰਦਾ। ਤੁਸੀਂ ਇੱਕ ਐਜ਼ ਏ ਜਿੱਦਾਂ ਇੱਕ ਵੱਡੇ ਆਪਣਾ ਤੁਹਾਡਾ ਐਕਸਪੀਰੀਅੰਸ ਰਿਹਾ ਕਿ ਜਦੋਂ ਇੰਨੇ ਵੱਡੇ ਲੋਕਾਂ ਨੇ ਆਉਣਾ, ਕਿਸੇ ਆਮ ਨੇ ਵੀ ਮਿਲਣ ਆ ਜਾਣਾ, ਉਹਨਾਂ ਨੂੰ ਚਾਹ ਪਾਣੀ ਪਿਆਉਣਾ, ਫਿਰ ਕਿਤੇ ਨਾ ਕਿਤੇ ਤੇ ਤੁਹਾਡੀ ਕੋਈ ਤਲਖ ਕਲਾਮੀ ਹੁੰਦੀ ਹੋਊਗੀ ਉਹਨਾਂ ਨਾਲ? ਬਹੁਤ ਘੱਟ ਹੁੰਦੀ ਤਾਂ ਸੀ, ਪਰ ਬਹੁਤ ਘੱਟ। ਤੇ
ਘਰ ਦੇ ਵਿੱਚ ਆਉਣਾ ਜਾਣਾ ਤਾਂ ਇੰਨਾ ਜ਼ਿਆਦਾ ਸੀਗਾ ਕਿ ਕਈ ਵਾਰੀ ਮੈਂ ਬਹੁਤ ਥੱਕ ਜਾਂਦੀ। ਅੱਛਾ ਜੀ। ਤੇ ਫਿਰ ਮੈਂ ਕਹਿਣਾ ਕਿ ਵੀ ਹੁਣ ਨਾ ਮੈਂ ਬਹੁਤ ਜ਼ਿਆਦਾ ਥੱਕ ਗਈ ਹਾਂ, ਤੇ ਹੁਣ ਤੁਸੀਂ ਨਾ ਉਹਨਾਂ ਨੂੰ ਨਾਲ ਲੈ ਕੇ ਆਪੇ ਚਾਹ ਬਣਾ ਦਿਓ। ਔਰ ਉਹਨਾਂ ਦੀ ਸ਼ਰਾਫਤ ਦੇਖੋ ਕਿ ਵੀ ਉਹ ਜਿਹੜੇ ਬੰਦੇ ਆਏ ਹੁੰਦੇ ਨਾ, ਉਹ ਵੀ ਕਿਚਨ 'ਚ ਆਏ ਹੁੰਦੇ ਤੇ ਚਾਹ ਬਣਾ ਲੈਂਦੇ ਜੀ। ਕਾਰਨ ਇਹ ਸਵਾਲ ਮੇਰਾ ਪੁੱਛਣ ਦਾ ਤਾਂ ਵੀ ਸੀ ਕਿ ਜਿਹੜੀ ਸਾਡੀ ਅੱਜ ਦੀ ਪੀੜ੍ਹੀ ਹੈ ਨਾ, ਇਹਨਾਂ ਕੋਲ ਉਹ ਸਹਿਣ ਸ਼ਕਤੀ ਬਹੁਤ ਘੱਟ ਆ। ਅੱਜ ਅਸੀਂ ਵੇਖਦੇ ਹਾਂ ਕਿ ਬਹੁਤ ਛੇਤੀ ਪਰਿਵਾਰ ਟੁੱਟਣ ਵਾਲਾ ਜਿਹੜਾ ਮਾਹੌਲ ਆ ਉਹ ਉੱਥੇ ਤੱਕ ਪਹੁੰਚ ਜਾਂਦੇ ਆ ਇੱਕ ਛੋਟੀਆਂ ਗੱਲਾਂ ਨੂੰ ਲੈ ਕੇ। ਮੈਂ ਤਾਂ ਤੁਹਾਡੇ ਤੋਂ ਇਹ ਸਵਾਲ ਪੁੱਛਿਆ ਕਿ ਲੋਕਾਂ ਨੂੰ ਜਾਂ ਸਾਡੇ ਵੇਖਣ ਵਾਲਿਆਂ ਨੂੰ ਜਾਂ ਸਾਡੀਆਂ ਜਿਹੜੀਆਂ ਕੁੜੀਆਂ ਵਾ, ਚਾਹੇ ਉਹਦੇ ਵਿੱਚ ਮੁੰਡੇ ਵੀ ਆ ਜਾਂਦੇ ਆ, ਕਿ ਜਦੋਂ ਇੰਨਾ ਵੱਡਾ ਪੁਰਸ਼ ਜਾਂ ਇੰਨਾ ਵੱਡਾ ਵਿਅਕਤੀ ਜਿਹੜਾ ਉਹ ਵੀ ਇੰਨੀ ਸਾਦਗੀ 'ਚ ਰਹਿ ਸਕਦਾ। ਇੱਕ ਸਾਡੇ ਵਰਗਾ ਬੰਦਾ ਘਰ ਆਉਂਦਾ, ਉਹ ਪਾਣੀ ਨਹੀਂ ਮਿਲਦਾ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਕਿ ਮੈਨੂੰ ਪੂਰੇ ਪ੍ਰੋਟੋਕੋਲ ਨਹੀਂ ਮਿਲਿਆ, ਤੇ ਉਹ ਘਰ ਆਪਣੇ ਸ਼ਿਕਾਇਤ ਸ਼ੁਰੂ ਕਰ ਦਿੰਦਾ। ਕਿਉਂਕਿ ਤੁਹਾਡੇ ਸਹੁਰਾ ਸਾਹਿਬ ਤੇ ਤੁਸੀਂ ਦੱਸਿਆ ਵੀ ਉਹ ਤੇ ਹੈਗੇ ਸੀ, ਪਰ ਤੁਹਾਡੇ ਜਿਹੜੇ ਆ ਸੱਸ ਨਹੀਂ ਹੈਗੇ, ਤੇ ਫਿਰ ਤੁਹਾਡਾ ਜੁਆਇੰਟ ਫੈਮਿਲੀ ਵਾਲਾ ਜਿਹੜਾ ਮਾਹੌਲ ਆ ਚਾਹੇ ਉਵੇਂ ਦਾ, ਉਹਦੇ ਨਾਲੋਂ ਜ਼ਿਆਦਾ ਤੁਹਾਨੂੰ ਜਿਹੜੇ ਲੋਕ ਆਉਂਦੇ ਜਾਂਦੇ ਉਹਨਾਂ ਦਾ ਹੀ ਜ਼ਿੰਮੇਵਾਰੀ ਦਾ ਹੁੰਦਾ। ਨਹੀਂ, ਮੇਰੇ ਜਿਹੜੇ ਫਾਦਰ ਸਾਹਿਬ ਦੇ ਪਿਤਾ ਜੀ ਯਾਨੀ ਮੇਰੇ ਸਹੁਰਾ ਸਾਹਿਬ ਜਿਹੜੇ ਸੀਗੇ, ਉਹ ਇੱਥੇ ਨਹੀਂ ਰਹਿੰਦੇ ਸੀਗੇ, ਲੁਧਿਆਣੇ ਨਹੀਂ ਸੀਗੇ, ਉਹ ਨੈਰੋਬੀ ਰਹੇ ਜ਼ਿਆਦਾ। ਫਿਰ ਜਦੋਂ ਅਸੀਂ ਇੱਥੇ ਲੁਧਿਆਣੇ ਘਰ ਬਣਾਇਆ ਤਾਂ ਫਿਰ ਮੇਰੇ ਜਿਹੜੇ ਦੇਵਰ ਸੀਗੇ ਉਹਨਾਂ ਨੇ ਕਿਹਾ ਕਿ ਵੀ ਪਾਪਾ ਜੀ ਹੁਣ ਤੁਸੀਂ ਆਪਾਂ ਉੱਥੇ ਰਹਿੰਦੇ ਹਾਂ, ਵੀ ਤੁਸੀਂ ਹੁਣ ਵੱਡੇ ਵੀਰ ਕੋਲ ਚਲੇ ਜਾਓ, ਨਾਲੇ ਉੱਥੇ ਤੁਸੀਂ ਫਿਰ ਹੁਣ ਬੱਚੇ ਆ ਉੱਥੇ ਤੇ ਤੁਸੀਂ ਉਹਨਾਂ ਦਾ ਆਨੰਦ ਮਾਣੋ, ਪੋਤਿਆਂ ਦਾ। ਪਾਤਰ ਸਾਹਿਬ ਕਿੰਨੇ ਭੈਣ ਭਰਾ ਜੀ? ਇਹ 4 ਭੈਣਾਂ ਸੀ ਤੇ 2 ਭਰਾ ਸੀ। 4 ਭੈਣਾਂ ਪਹਿਲਾਂ ਹੋਈਆਂ। ਅੱਛਾ ਜੀ। ਤੇ ਭਰਾ ਫਿਰ ਦੋਨੋਂ ਛੋਟੇ। ਤੇ ਤੁਹਾਡੀ ਜਿਹੜੀ ਮੈਰਿਜ ਆ ਉਹ ਤੁਸੀਂ ਫਿਰ ਪਿੰਡ ਹੀ ਕਿ ਲੁਧਿਆਣੇ ਉਦੋਂ ਪਹਿਲਾਂ ਮੂਵ ਹੋ ਗਏ ਸੀ? ਤੁਹਾਨੂੰ ਪਿੰਡ ਉਹਨਾਂ ਨੇ ਲੈ ਕੇ ਗਏ ਵਿਆਹ ਕੇ? ਨਹੀਂ, ਉਹ ਫਗਵਾੜੇ ਵਾਲੇ ਜਿਹੜੇ ਮੇਰੇ ਸਿਸਟਰ ਹੈ ਨਾ, ਹਾਂਜੀ, ਉਹਨਾਂ ਨੇ ਕੀਤਾ ਸੀ। ਅੱਛਾ, ਉੱਥੇ ਮੇਰੇ ਨਨਾਣ ਜਾਨੀ ਪਾਤਰ ਸਾਹਿਬ ਦੇ ਸਿਸਟਰ, ਉਹਨਾਂ ਨੇ ਹੀ, ਉਹਨਾਂ ਦੇ ਘਰ ਹੀ ਵਿਆਹ ਹੋਇਆ ਸੀ। ਕਿਉਂਕਿ ਬੀਜੀ ਤਾਂ ਹੈ ਨਹੀਂ ਸੀਗੇ, ਇਸ ਕਰਕੇ ਪਿੰਡ ਕੋਈ ਰਹਿੰਦਾ ਨਹੀਂ ਸੀ, ਫਿਰ ਇਸ ਕਰਕੇ ਉਹਨਾਂ ਸਾਡੀ ਨਨਾਣ ਨੇ ਹੀ ਫਗਵਾੜੇ ਕੀਤਾ ਸੀਗਾ। ਤੇ ਉਸ ਤੋਂ ਬਾਅਦ ਫਿਰ ਅਸੀਂ ਥੋੜੇ ਕੁ ਦਿਨ ਉੱਥੇ ਰਹੇ, ਫਿਰ ਅਸੀਂ ਲੁਧਿਆਣੇ ਮੂਵ ਕਰ ਗਏ। ਤੇ ਪਾਤਰ ਸਾਹਿਬ ਜਿੱਦਾਂ ਉਦਾਸ ਕਵਿਤਾ ਬਹੁਤ ਲਿਖਦੇ, ਤੇ ਉਹ ਮਾਹੌਲ ਔਰ ਮਨ ਵੀ ਉਹਨਾਂ ਦਾ ਘਰ ਦੇ ਵਿੱਚ ਉਵੇਂ ਦਾ ਉਦਾਸੀ ਵਾਲਾ ਜ਼ਿਆਦਾਤਰ ਰਹਿੰਦਾ ਹੈ ਕਿ ਉਹ ਆਮ ਨੋਰਮਲ ਜ਼ਿੰਦਗੀ ਵੀ ਉਹਨਾਂ ਨੂੰ ਵਧੀਆ ਲੱਗਦੀ? ਦੇਖੋ, ਜਿਹੜੀ ਕਵਿਤਾ ਆ ਨਾ ਇਹ ਉਦਾਸੀ ਚੋਂ ਹੀ ਨਿਕਲਦੀ ਆ। ਬਿਲਕੁਲ ਠੀਕ ਹੈ। ਹਾਂਜੀ, ਬਿਰਹਾ ਜਿਹੜੀ ਆ ਉਹ ਜੀ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ। ਹਾਂਜੀ, ਕਵਿਤਾ ਕੋਈ ਵੀ ਤੁਸੀਂ ਦੇਖ ਲਓ ਕਿ ਕਵੀ ਉਦਾਸ ਹੁੰਦਾ ਆ, ਕਿਸੇ ਵੀ ਪ੍ਰੋਬਲਮ ਨੂੰ ਉਹ ਸੋਚਦਾ ਆ, ਤੇ ਉਸ ਤੇ ਫਿਰ ਉਹ ਕਵਿਤਾ ਉਦਾਸੀ ਚੋਂ ਹੀ ਬਿਲਕੁਲ ਪਨਪਦੀ ਆ। ਤੇ ਜਿਸ ਤਰ੍ਹਾਂ ਹੁਣ ਕਿਸਾਨ ਅੰਦੋਲਨ ਹੋਇਆ ਜੀ, ਤੇ ਪਾਤਰ ਸਾਹਿਬ ਨੇ ਜਿਹੜੀਆਂ ਕਵਿਤਾਵਾਂ ਲਿਖੀਆਂ, ਉਹਨਾਂ ਦਾ ਦਿਲ ਬਲੁੰਦਰਿਆ ਗਿਆ। ਬਿਲਕੁਲ। ਉਹਨਾਂ ਨੇ ਇੱਕ ਗੀਤ ਵੀ ਲਿਖਿਆ ਕਿਸਾਨ ਅੰਦੋਲਨ ਤੇ ਉਹਨਾਂ ਨੇ ਇੱਕ ਕਾਫੀ ਲੰਮੀ ਕਵਿਤਾ ਲਿਖੀ ਸੀਗੀ, ਤੇ ਉਹ ਮੈਂ ਤੁਹਾਨੂੰ ਸੁਣਾਉਂਦੀ। ਉਹਦੇ 2-3 ਸ਼ੇਰ ਜਿਹੜੇ ਸੀ ਮੈਨੂੰ ਬਹੁਤ ਪਸੰਦ ਸੀ, ਵੀ ਤੇਰੇ ਨਾਲ ਅਮੀਰ ਵਜ਼ੀਰ ਖੜੇ, ਤੇਰੇ ਨਾਲ ਅਮੀਰ ਵਜ਼ੀਰ ਖੜੇ, ਮੇਰੇ ਨਾਲ ਪੈਗੰਬਰ ਪੀਰ ਖੜੇ, ਰਵਿਦਾਸ ਫਰੀਦ ਕਬੀਰ ਖੜੇ, ਮੇਰੇ ਨਾਨਕ ਸ਼ਾਹ ਫਕੀਰ ਖੜੇ। ਮੇਰਾ ਨਾਮ ਦੇਵ ਮੇਰਾ ਧੰਨਾ ਵੀ, ਮੈਨੂੰ ਮਾਣ ਆਪਣੀ ਇਸ ਸ਼ਾਨ ਦਾ ਏ, ਇਹ ਬਾਤ ਮੇਰੀ ਇੰਨੀ ਹੀ ਨਹੀਂ। ਫਿਰ ਇੱਕ ਸ਼ੇਰ ਹੋਰ ਸੀਗਾ ਜਿਹੜਾ ਕਿ ਕਿਉਂਕਿ ਇਹ ਬਹੁਤ ਲੰਮੀ ਪੋਇਮ ਹੈ, ਇਸ ਕਰਕੇ ਮੈਂ ਤੁਹਾਨੂੰ 2 ਹੀ ਸ਼ੇਰ ਸੁਣਾ ਰਹੀ। ਆਖੀ ਸੀ ਕਦੇ ਇੱਕ ਪੁਰਖੇ ਨੇ, ਉਹ ਬਾਤ ਅਜੇ ਤੱਕ ਹੈ ਸਜਰੀ, ਨਹੀਂ ਕੰਮ ਥਕਾਉਂਦਾ ਬੰਦੇ ਨੂੰ ਥਕਾਉਂਦੀ ਬੇਕਦਰੀ। ਬੰਦੇ ਨੂੰ ਥਕਾਉਂਦੀ ਬੇਕਦਰੀ, ਇਹ ਦੁੱਖ ਉਸੇ ਬੇਕਦਰੀ ਦਾ, ਇਹ ਸੱਲ ਉਸੇ ਅਪਮਾਨ ਦਾ ਹੈ, ਇਹ ਬਾਤ ਮੇਰੀ ਇਹੀ ਨਹੀਂ।
ਇਹ ਜਿਹੜੀ ਕਵਿਤਾ ਸੀ ਉਸ ਵੇਲੇ ਇਹਨਾਂ ਨੇ ਲਿਖੀ ਸੀਗੀ। ਫਿਰ ਜਦੋਂ ਸਾਡੇ ਘਰ ਕੋਈ ਵੀ ਸ਼ਾਇਰ ਆਉਂਦਾ ਨਵੀਆਂ ਆਪਣੀਆਂ ਲਿਖ ਕੇ, ਜਿਹੜੇ ਪੁੰਗਰ ਦੇ ਕਵੀ ਆ ਜਾਂ ਜਿਨ੍ਹਾਂ ਨੇ ਹਜੇ ਲਿਖਣਾ ਹੀ ਸ਼ੁਰੂ ਕੀਤਾ ਆ, ਤੇ ਉਹਨਾਂ ਨੂੰ ਹਮੇਸ਼ਾ ਉਹ ਇੱਕ ਸ਼ੇਰ ਬੋਲਦੇ ਸੀਗੇ। ਮੈਂ ਅਕਸਰ ਉਹਨਾਂ ਦੇ ਕੋਲ ਬਹਿ ਜਾਂਦੀ, ਉਹਨਾਂ ਦੀਆਂ ਗੱਲਾਂ ਸੁਣਦੀ, ਤੇ ਉਹ ਸ਼ੇਰ ਜਿਹੜਾ ਸੀਗਾ ਮੈਨੂੰ ਬਹੁਤ ਪਸੰਦ ਸੀਗਾ, ਤੇ ਉਹਦਾ ਜ਼ਿਕਰ ਮੈਂ ਤੁਹਾਨੂੰ ਪੜ੍ਹ ਕੇ ਜ਼ਰੂਰ ਸੁਣਾਉਂਗੀ। ਮੈਂ ਤੇਰੇ ਦਰਦ ਨੂੰ ਤੇਰੀ ਕਿਤਾਬ ਤੱਕ ਦੇਖਾਂ, ਮੈਂ ਤੇਰੇ ਦਰਦ ਨੂੰ ਤੇਰੀ ਕਿਤਾਬ ਤੱਕ ਦੇਖਾਂ, ਤੇ ਉਸ ਕਿਤਾਬ ਨੂੰ ਫਿਰ ਇਨਕਲਾਬ ਤੱਕ ਦੇਖਾਂ। ਮੈਂ ਤੇਰੇ ਦਰਦ ਨੂੰ ਤੇਰੀ ਕਿਤਾਬ ਤੱਕ ਦੇਖਾਂ, ਤੇ ਫਿਰ ਉਸ ਕਿਤਾਬ ਨੂੰ ਇਨਕਲਾਬ ਤੱਕ ਦੇਖਾਂ। ਤੂੰ ਮੈਨੂੰ ਮਿੱਟੀ ਬਣਾਇਆ ਤਾਂ ਇਹ ਅਸੀਸ ਵੀ ਦੇ, ਮੈਂ ਉਗਦੇ ਬੀਜ ਨੂੰ ਖਿੜਦੇ ਗੁਲਾਬ ਤੱਕ ਦੇਖਾਂ। ਮੈਂ ਉਗਦੇ ਬੀਜ ਨੂੰ ਖਿੜਦੇ ਗੁਲਾਬ ਤੱਕ ਦੇਖਾਂ। ਤੂੰ ਕਾਲੇ ਚਸ਼ਮੇ ਨਾ ਲਾਹੇ ਤੇ ਮੇਰੀ ਰੀਝ ਰਹੀ, ਤੂੰ ਕਾਲੇ ਚਸ਼ਮੇ ਨਾ ਲਾਹੇ ਤਾਂ ਮੇਰੀ ਰੀਝ ਰਹੀ। ਮੈਂ ਤੇਰੇ ਨੈਣ ਤਾਂ ਕੀ ਤੇਰੇ ख्वाब ਤੱਕ ਦੇਖਾਂ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ। ਇੱਕ ਤੁਸੀਂ ਕਿਹੜੇ ਜਿੱਦਾਂ, ਕਿਉਂਕਿ ਉਦੋਂ ਬਹੁਤ ਵੱਡੇ ਰਾਈਟਰ ਤੁਹਾਡੇ ਘਰ ਆਉਂਦੇ ਹੋਣੇ, ਕੋਈ ਤੁਹਾਨੂੰ ਯਾਦ ਨੇ ਕਿਹੜੇ ਲੇਖਕਾਂ ਨੂੰ ਜਾਂ ਕਿਹੜੇ ਸ਼ਖਸੀਅਤਾਂ ਤੁਹਾਡੇ ਚੇਤੇ 'ਚ ਨੇ ਜਿਨ੍ਹਾਂ ਨੂੰ ਤੁਸੀਂ ਮਿਲੇ ਹੋ? ਬਹੁਤ ਸਾਰੇ ਸ਼ਾਇਰ ਲੁਧਿਆਣੇ 'ਚ ਹੀ ਬਹੁਤ ਸ਼ਾਇਰ ਨੇ, ਸਾਰੇ ਹੀ ਆਉਂਦੇ ਸੀਗੇ। ਗੁਰਭਜਨ ਗਿੱਲ ਹੋ ਗਏ, ਤੇ ਹੋਰ ਜਿੰਨੇ ਵੀ ਸ਼ਾਇਰ, ਸੁਖਵਿੰਦਰ ਅੰਮ੍ਰਿਤ ਹੋ ਗਈ, ਅੰਮ੍ਰਿਤਾ ਪ੍ਰੀਤਮ ਤਾਂ ਨਹੀਂ ਆਈ, ਬਹੁਤ ਵੱਡੇ ਸੀ। ਹਾਂਜੀ, ਉਹ ਤਾਂ ਉਹਨਾਂ ਨੂੰ ਤਾਂ ਮਿਲੇ ਵੀ ਨਹੀਂ ਪਾਤਰ ਸਾਹਿਬ, ਹਾਂ, ਕਿਉਂਕਿ ਏਜ ਬਹੁਤ, ਕਦੇ ਵੀ ਨਹੀਂ ਮਿਲੇ। ਉਹ ਦਿੱਲੀ ਰਹਿੰਦੇ ਸੀ ਨਾਲੇ। ਹਾਂਜੀ, ਤੇ ਹੋਰ ਜਸਵੰਤ ਜ਼ਫਰ ਵੀ ਆਉਂਦੇ ਆ ਸਾਡੇ ਘਰੇ, ਤੇ ਬਾਕੀ ਹੋਰ ਜਿਹੜੇ ਸ਼ਾਇਰ ਹੈ, ਵਿਜੇ ਵਿਵੇਕ ਹੈ, ਉਹ ਵੀ ਜਿਹੜੇ ਅੱਛੇ ਸ਼ਾਇਰ ਹੈ ਉਹ ਆਉਂਦੇ ਸੀਗੇ। ਤੇ ਬਾਕੀ ਜਿਹੜੇ ਹੈਗੇ ਆ, ਦਵਿੰਦਰ ਦਿਲਰੂਪ ਹੈ, ਇੱਕ ਲਿਖਦੀ ਹੈ ਕੁੜੀ, ਉਹ ਬਹੁਤ ਅੱਛਾ। ਤੇ ਉਹਨਾਂ ਦੇ ਇੰਨੇ 4-5 ਸ਼ਾਇਰਾਂ ਦੇ ਮੈਨੂੰ ਨਾਂ ਯਾਦ ਨੇ ਜਿਹੜੇ ਕਾਰਨ, ਕਿਉਂਕਿ ਜਿੰਨੇ ਵੀ ਇਹ ਵੱਡੇ ਸ਼ਾਇਰ ਹੋਏ ਆ, ਔਰ ਇਹ ਸਾਡੀ ਇਸ ਵੇਲੇ ਮੈਂ ਸਮਝਦਾ ਕਿ ਇੱਕ ਯੁੱਗ ਪਹਿਲਾਂ ਲੰਘ ਗਿਆ। ਹੁਣ ਉਸ ਤਰ੍ਹਾਂ ਦੀ ਕਵਿਤਾ ਜਿਹੜੀ ਆ ਉਹ ਤੁਸੀਂ ਵੇਖਿਆ ਹੋਊਗਾ ਕਿ ਨਹੀਂ ਲਿਖੀ ਜਾ ਰਹੀ। ਲੋਕਾਂ ਨੂੰ ਵੀ ਇਸ ਗੱਲ ਦਾ ਗੈਪ ਜਿਹੜਾ ਉਹ ਮਹਿਸੂਸ ਹੁੰਦਾ ਕਿ ਅਸੀਂ ਵੱਡਿਆਂ ਕਵੀਆਂ ਨੂੰ, ਇਹ ਅਸੀਂ ਖੁਸ਼ਕਿਸਮਤ ਆ ਕਿ ਪਾਤਰ ਸਾਹਿਬ ਨੂੰ ਨਹੀਂ ਸਾਡੇ, ਅਸੀਂ ਵੇਖਿਆ ਉਹਨਾਂ ਦੀਆਂ ਗੱਲਾਂ ਸੁਣੀਆਂ, ਚਾਹੇ ਸੈਮੀਨਾਰਾਂ ਦੇ ਵਿੱਚ, ਚਾਹੇ ਉਹਨਾਂ ਨੇ ਕਿਸੇ ਲੈਕਚਰ 'ਚ ਯੂਨੀਵਰਸਿਟੀ ਆ ਕੇ ਦਿੱਤਾ। ਔਰ ਹੁਣ ਓਡੇ ਵੱਡੇ ਸ਼ਾਇਰ ਬਣਨ ਲਈ ਕਿਉਂਕਿ ਮਾਹੌਲ ਔਰ ਸੋਚ ਔਰ ਸਾਰਾ ਕੁਝ ਇੱਕ ਇਕੱਠਾ ਚੀਜ਼ ਮਿਲਣੀ ਬਹੁਤ ਔਖੀ ਹੋ ਗਈ ਹੈ, ਬਹੁਤ ਮੁਸ਼ਕਿਲ ਹੋ ਗਈ ਹੈ। ਉਸ ਤੋਂ ਬਾਅਦ ਜਦੋਂ ਪਾਤਰ ਸਾਹਿਬ ਨੇ ਫਿਰ ਜਦੋਂ ਆਪਣਾ ਯੂਨੀਵਰਸਿਟੀ ਦੀ ਰਿਟਾਇਰਮੈਂਟ ਤੋਂ ਬਾਅਦ 'ਚ ਉਹਨਾਂ ਨੇ ਆਪਣੇ ਜੀਵਨ ਦਾ ਹੋਰ ਉਹਨਾਂ ਦੀ ਕੋਈ ਤੁਸੀਂ ਜ਼ਿੰਦਗੀ ਦੀਆਂ ਜਿਹੜੀਆਂ ਆਪਣੀਆਂ ਗੱਲਾਂ ਜਿਹੜੀਆਂ ਸਾਂਝੀਆਂ ਕਰਨੀਆਂ ਚਾਹੁੰਦੇ ਹੋ, ਮੈਂ ਚਾਹੁੰਦਾ ਵੀ ਉਹ ਤੁਸੀਂ ਸਾਂਝ ਪਾਓ ਕਿ ਉਹਨਾਂ ਦੀ ਜਿਹੜੀ ਕਿਤਾਬਾਂ ਤੋਂ ਬਾਹਰ ਗੱਲਾਂ, ਕਿ ਉਹਨਾਂ ਨੇ ਕਿਤਾਬਾਂ ਦੇ ਵਿੱਚ ਨਹੀਂ ਲਿਖੀਆਂ, ਕਿ ਉਹਨਾਂ ਦਾ ਕਿਵੇਂ ਦਾ ਮਤਲਬ ਕੋਈ ਆਪਣਾ ਜੀਵਨ ਦਾ ਨਜ਼ਰੀਆ ਡਿਫਰੈਂਟ ਸੀ, ਜਾਂ ਉਹ ਜਿਹੜਾ ਕੋਈ ਬੱਚੇ ਆਉਂਦੇ ਸੀ ਕਵੀ ਜਾਂ ਕੋਈ ਸਿੰਪਲ ਉਹਨਾਂ ਨੂੰ ਜੀਵਨ ਦਾ ਜਿਹੜਾ ਜੀਣ ਦਾ ਢੰਗ ਉਹ ਕਿਵੇਂ ਉਹ ਸਮਝਾਉਂਦੇ ਸੀ, ਜਾਂ ਕੀ ਉਹਨਾਂ ਦਾ ਤਰੀਕਾ ਸੀ? ਸਾਡੇ ਘਰ ਬਹੁਤ ਸਾਰੇ ਸਟੂਡੈਂਟ PAU ਤੋਂ ਵੀ ਆਉਂਦੇ ਸੀਗੇ, ਕਿਉਂਕਿ ਸਾਡਾ ਘਰ ਬਿਲਕੁਲ PAU ਦੇ ਨਹਿਰ ਟੱਪ ਕੇ ਹੀ ਸੀ। PAU ਦੇ ਨਾਲ ਨਹਿਰ ਲੱਗਦੀ ਹੈ, ਨਹਿਰ ਦੇ ਨਾਲ ਹੀ ਸਾਡਾ ਘਰ ਸੀ। ਸੋ ਬਹੁਤ ਸਾਰੇ ਸ਼ਾਇਰ ਉੱਥੇ, ਇੱਕ ਯੰਗ ਰਾਈਟਰਸ ਐਸੋਸੀਏਸ਼ਨ ਹੁੰਦੀ, ਹਾਂਜੀ ਹੈਗੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ, ਉੱਥੋਂ ਵੀ ਬਹੁਤ ਸਾਰੇ ਸ਼ਾਇਰ ਜਿਹੜੇ ਆ ਉਹ ਸ਼ਾਇਰ ਚੰਗੇ ਬਣੇ ਆ, ਜਿਹੜੇ ਉੱਥੇ ਉਸ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਆ, ਤੇ ਉਹਨਾਂ ਦਾ ਆਉਣਾ ਜਾਣਾ ਸੀ ਸਾਡੇ ਘਰ ਦੇ ਵਿੱਚ। ਤੇ ਪਾਤਰ ਸਾਹਿਬ ਨੇ ਬਹੁਤ ਯਾਨੀ ਉਹਨਾਂ ਦੀ ਰਹਿਨੁਮਾਈ ਕੀਤੀ, ਸੇਧ ਦਿੱਤੀ, ਵੀ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਸੀ ਕਿ ਇਸ ਬੱਚੇ ਨੇ ਬਹੁਤ ਅੱਛਾ ਲਿਖਿਆ, ਬਹੁਤ ਜ਼ਿਆਦਾ।
ਤੇ ਉਹਨਾਂ ਨੂੰ ਕੋਈ ਇਦਾਂ ਈਰਖਾ ਵਾਲੀ ਕੋਈ ਗੱਲ ਨਹੀਂ ਸੀ। ਨਹੀਂ, ਉਹ ਤਾਂ ਆਪ ਹੀ ਉਹਨਾਂ ਦਾ ਇੰਨੀ ਵੱਡੀ ਸ਼ਖਸੀਅਤ ਸੀ ਕਿ ਉਹ ਕਿਸੇ ਨਾਲ ਈਰਖਾ ਤਾਂ ਨੇੜੇ ਤੇੜੇ ਵੀ ਨਹੀਂ ਸੀ ਉਹਨਾਂ ਦੇ। ਠੀਕ ਹੈ। ਬਹੁਤ ਯਾਨੀ ਉਹਨਾਂ ਨੇ ਉਹ ਬੱਚਿਆਂ ਨੂੰ ਜਿਹੜੇ ਲਿਖਦੇ ਸੀਗੇ ਨਾ, ਉਹਨਾਂ ਨੂੰ ਬਹੁਤ ਜ਼ਿਆਦਾ ਸੇਧ ਵੀ ਦਿੱਤੀ ਤੇ ਕਿੱਦਾਂ ਤੁਸੀਂ ਚੰਗਾ ਲਿਖਣਾ ਆ। ਤੇ ਉਹ ਅਕਸਰ ਉਹਨਾਂ ਨੂੰ ਕਿਹਾ ਕਰਦੇ ਸੀਗੇ ਵੀ ਤੁਸੀਂ ਚੰਗੇ ਰਾਈਟਰਸ ਦੀਆਂ ਕਿਤਾਬਾਂ ਪੜ੍ਹੋ। ਠੀਕ ਹੈ। ਜੇ ਤੁਸੀਂ ਇੱਕ ਵਧੀਆ ਰਾਈਟਰ ਬਣਨਾ ਨਾ ਤੇ ਤੁਸੀਂ ਵਧੀਆ ਜਿਹੜੇ ਰਾਈਟਰਸ ਹੈ ਆਪਣੇ ਕੋਲੋਂ ਵੀ ਉਹਨਾਂ ਨੇ ਦੇਣੀਆਂ ਵੀ ਤੁਸੀਂ ਆਹ ਕਿਤਾਬਾਂ ਪੜ੍ਹੋ। ਤੇ ਮੈਨੂੰ ਯਾਦ ਹੈ ਕਿ ਉਹ ਜਦੋਂ ਆਪਣੇ ਬਾਰੇ ਕਹਿੰਦੇ ਹੁੰਦੇ ਸੀਗੇ ਕਿ ਸਾਡੇ ਘਰ ਪਿੰਡ ਜਿੰਨੀਆਂ ਕਿਤਾਬਾਂ ਹੁੰਦੀਆਂ ਸੀ ਤਾਂ ਜਦੋਂ ਮੁੱਕ ਗਈਆਂ ਮੈਂ ਪੜ੍ਹ ਲਈਆਂ ਸਾਰੀਆਂ। ਫਿਰ ਕਹਿੰਦੇ ਮੈਂ ਨਾ ਲੱਭਦਾ ਫਿਰਾਂ ਕਿ ਵੀ ਕਿਤੇ ਮੈਨੂੰ ਕਿਤਾਬਾਂ ਮਿਲਣ। ਤੇ ਉਹਨਾਂ ਨੂੰ ਪੜ੍ਹਨ ਦੀ ਪਿਆਸ, ਇੰਨੀ ਪਿਆਸ ਸੀ ਪੜ੍ਹਨ ਦੀ। ਤੇ ਉਹ ਆਪਣੀ ਉਹਨਾਂ ਦੀ ਸਿਸਟਰ ਰਹਿੰਦੇ ਸੀਗੇ ਲਾਂਬੜੇ ਦੇ ਕੋਲ ਪਿੰਡ ਹੈ, ਨਕੋਦਰ ਨੂੰ ਜਾਈਏ ਨਾ ਜਲੰਧਰ ਤੋਂ ਨਕੋਦਰ ਨੂੰ ਰਾਜ ਪਿੰਡ ਆਉਂਦਾ ਆ, ਲੋਹਾਰਾਂ, ਉੱਥੇ ਉਹ ਚਲੇ ਜਾਂਦੇ। ਕਹਿੰਦੇ ਉੱਥੇ ਫਿਰ ਮੈਨੂੰ ਕਿਤਾਬਾਂ ਮਿਲਦੀਆਂ ਤੇ ਉਹ ਫਿਰ ਮੈਂ ਚੱਕ ਕੇ ਲਿਆਉਂਦਾ, ਕੁਛ ਮੈਂ ਉੱਥੇ ਪੜ੍ਹ ਲੈਣੀਆਂ ਤੇ ਕੁਛ ਮੈਂ ਲੈ ਆਉਣੀਆਂ ਨਾਲ ਕਿ ਮੈਂ ਇਹ ਪੜ੍ਹੂੰਗਾ। ਤੇ ਇੱਕ ਜਾਨੀ ਭੁੱਖ ਸੀ ਅੰਦਰ ਉਹਨਾਂ ਦੇ ਅੰਦਰ ਕਿਤਾਬਾਂ ਪੜ੍ਹਨ ਦੀ। ਜਿਵੇਂ ਰਾਜਨੀਤਿਕ ਪਿੱਛੇ ਜੇ ਆਪਾਂ ਵੇਖਿਆ ਕਿ ਬਹੁਤ ਤਬਦੀਲੀਆਂ ਆਈਆਂ, ਮਾਹੌਲ ਜਿਹੜਾ ਸਮਾਜਿਕ ਜਿਹੜਾ ਚੇਂਜ ਹੋ ਗਿਆ, ਪਾਤਰ ਸਾਹਿਬ ਫਿਰ ਉਹ ਇਹਦੀ ਚਿੰਤਾ ਕਰਦੇ, ਘਰ ਗੱਲ ਕਰਦੇ ਕਿ ਅੱਜ ਸਮਾਜ ਜਿਹੜਾ ਵਾ ਬਹੁਤ ਵੱਡਾ ਵੱਖਰਾ ਜਿਹਾ ਰੁਖ ਬਣਾ ਕੇ ਬੈਠਾ, ਇੱਦਾਂ ਦਾ ਕੁਝ ਉਹ ਗੱਲਬਾਤ ਕਰਦੇ? ਬਹੁਤ ਰਾਜਨੀਤਿਕ ਜਿਹੜਾ ਸੀਗਾ ਉਹਨਾਂ ਨੂੰ ਕੁਛ ਵੀ ਗਲਤ ਹੁੰਦਾ ਨਾ ਰਾਜਨੀਤੀ ਦੇ ਵਿੱਚ ਤੇ ਉਹਨਾਂ ਨੂੰ ਚਿੰਤਾ ਲੱਗ ਜਾਂਦੀ ਸੀ ਕਿ ਆਹ ਬਹੁਤ ਗਲਤ ਹੋ ਗਿਆ, ਵੀ ਆਹ ਗੱਲ ਇਦਾਂ ਨਹੀਂ ਕਰਨੀ ਚਾਹੀਦੀ ਸੀ ਇਹਨਾਂ ਨੂੰ। ਹਾਲਾਂਕਿ ਪਾਤਰ ਸਾਹਿਬ ਨੇ ਹਾਲਾਂਕਿ ਉਹਦੇ ਵਿੱਚ ਇਨਵੋਲਵਮੈਂਟ ਨਹੀਂ ਸੀ, ਪਰ ਉਹ ਫਿਕਰ ਕਰਦੇ ਸੀ ਉਸ ਗੱਲ ਦਾ ਤੇ ਫਿਰ ਉੱਥੋਂ ਹੀ ਫਿਰ ਕਵਿਤਾ ਨਿਕਲਦੀ। ਪਾਤਰ ਸਾਹਿਬ ਨੂੰ ਵੱਡੇ ਅਹੁਦੇ ਵੀ ਸਰਕਾਰੀ ਦੇ ਉਹਨਾਂ ਨੇ ਮੇਰੇ ਖਿਆਲ ਨਾਲ ਜਦੋਂ ਡਾਇਰੈਕਟਰ ਵੀ ਬਣਾਇਆ ਉਹਨਾਂ ਨੇ ਐਜੂਕੇਸ਼ਨ ਦਾ। ਨਹੀਂ ਉਹ ਵੈਸੇ ਤਾਂ ਉਹ ਪੰਜਾਬ ਆਰਟਸ ਕਾਉਂਸਲ ਜਿਹੜੀ ਚੰਡੀਗੜ੍ਹ ਹੈ ਉਹਦੇ ਚੇਅਰਮੈਨ ਹੁਣ ਤੱਕ ਸੀਗੇ। ਨਹੀਂ, ਜਫਰ ਸਾਹਿਬ ਜਿਹੜੇ ਚ ਹੁਣ ਅਪਾਇੰਟ ਹੋਏ ਆ ਉਸ ਤੋਂ ਪਹਿਲਾਂ ਪਾਤਰ ਸਾਹਿਬ? ਨਹੀਂ, ਉਹ ਭਾਸ਼ਾ ਵਿਭਾਗ ਦੇ ਹੁਣ ਬਣੇ ਆ। ਅੱਛਾ ਅੱਛਾ, ਠੀਕ ਹੈ। ਤੇ ਇੱਧਰ ਸਵਰਨਜੀਤ ਸਭੀ ਬਣੇ ਆ ਹੁਣ ਇਹਨਾਂ ਤੋਂ ਬਾਅਦ। ਹਾਂਜੀ, ਤੇ ਉਹ ਪੰਜਾਬ ਆਰਟਸ ਕਾਉਂਸਲ ਹੈ ਜਿਹੜੀ ਕਿ ਉਹਦੇ ਵਿੱਚ ਸੰਗੀਤ ਨਾਟਕ ਅਕੈਡਮੀ ਵੀ ਆ, ਯਾਨੀ ਉਹਦੇ 3 ਹਿੱਸੇ ਆ। ਉਹ ਫਿਕਰ ਕਰਦੇ ਕਰਦੇ ਕੋਈ ਹੱਲ ਸੋਚਦੇ ਹੁੰਦੇ ਸੀ ਕਿ ਇਹ ਸਮਾਜ ਜਿਹੜਾ ਵਾ ਇੱਕ ਉਹ ਮਤਲਬ ਪੋਜ਼ਿਟਿਵ ਢੰਗ ਨਾਲ ਕਿ ਕਦੇ ਚੇਂਜ ਹੋਊਗਾ, ਜਿੱਦਾਂ ਅੱਜ ਲੋਕਾਂ ਦੇ ਵਿੱਚ ਥੋੜ੍ਹੀ ਉਦਾਸੀ ਆ ਕਿ ਸਾਡੇ ਰਾਜਨੀਤਿਕ ਹਾਲਾਤ ਜਿਹੜੇ ਆ ਉਹ ਵੀ ਇੰਨੇ ਉਸਾਰੂ ਨਹੀਂ ਜਾ ਰਹੇ, ਜਾਂ ਜਿਵੇਂ ਜਿਵੇਂ ਸੋਚ ਆ ਲੋਕਾਂ ਦੀ ਉੱਦਾਂ ਦਾ ਸਮਾਜ ਬਣਨਾ ਚਾਹੀਦਾ, ਇਹੋ ਜਿਹੇ ਉਹ ਚਿੰਤਾ ਕਰਦੇ ਸੀ ਕਿ ਕਦੇ ਵਾਪਸੀ ਆ ਉਹੋ ਜਿਹਾ ਪੰਜਾਬ ਬਣੂਗਾ ਜਿਵੇਂ ਦਾ ਪੰਜਾਬ ਸਾਡੇ ਸੋਚਾਂ ਦੇ ਵਿੱਚ ਆ, ਜਿਵੇਂ ਸਾਡੀਆਂ ਯਾਦਾਂ ਦੇ ਵਿੱਚ ਆ? ਉਹ ਤਾਂ ਹਮੇਸ਼ਾ ਹੀ ਪੰਜਾਬ ਨੂੰ ਬਹੁਤ ਸੋਹਣਾ ਦੇਖਣਾ ਚਾਹੁੰਦੇ ਸੀ। ਜੀ, ਕਿਉਂਕਿ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ, ਯਕੀਨਨ ਮੈਨੂੰ ਇੰਝ ਲੱਗਣ ਡਿਆ ਕਿ ਪਾਤਰ ਸਾਹਿਬ ਦੀ ਛਵੀ ਬਿਲਕੁਲ ਸਾਡੇ ਨਾਲ ਆ। ਉਹ ਤੁਹਾਡੇ ਤੇ ਇੰਨਾ ਪ੍ਰਭਾਵ ਆ ਉਹਨਾਂ ਦੀ ਗੱਲਬਾਤ ਦਾ, ਤੁਸੀਂ ਗੱਲ ਕਰਨ ਦਾ ਤੁਹਾਡਾ ਲਹਿਜਾ ਵੀ ਤਕਰੀਬਨ ਮੈਨੂੰ ਲੱਗਣ ਡਿਆ ਕਿ ਜਿਵੇਂ ਪਾਤਰ ਸਾਹਿਬ ਨਾਲ ਮੈਂ ਗੱਲ ਕਰ ਰਿਹਾ। ਉਹ ਵੀ ਕਦੇ ਕਦੇ ਉਹਨਾਂ ਦੀ ਗੱਲ ਵੀ ਬੜੀ ਇੰਨੀ ਮਿਠਾਸ ਵਾਲੀ, ਔਰ ਇੰਨਾ ਹੀ ਉਹਨਾਂ ਨੇ ਤਹੱਲਮ ਨਾਲ ਕੋਈ ਜਿਹੜੇ ਬਿਲਕੁਲ ਸ਼ਬਦ ਬੋਲਣੇ ਆ। ਨਹੀਂ, ਉੱਥੋਂ ਤੱਕ ਤਾਂ ਨਹੀਂ ਮੈਂ ਪਹੁੰਚੀ ਹੈ। ਉਹ ਤਾਂ ਬਹੁਤ ਉੱਚੇ ਕੈਲੀਬਰ ਦੇ ਇਨਸਾਨ ਸੀਗੇ, ਉਹਨਾਂ ਦੀ ਸੋਚ ਬਹੁਤ ਡੂੰਘੀ ਸੀ। ਸੋ ਫਿਰ ਵੀ ਮੈਂ ਨਾਲ ਰਹੀ ਤੇ ਤੁਹਾਡੀ ਸ਼ਬਦਾਵਲੀ, ਤੁਹਾਡਾ ਕਹਿਣ ਦਾ ਢੰਗ ਜਾਂ ਤੁਹਾਡਾ ਲਹਿਜ਼ਾ ਜਿਹੜਾ ਆ ਉਹ ਤਬਦੀਲ ਹੋ ਜਾਂਦਾ। ਖਾਣ ਪੀਣ ਦੇ ਫਿਰ ਉਹ ਸ਼ੌਕੀਨ ਸੀ ਕਿ ਜੇ ਤੁਹਾਨੂੰ ਕੋਈ ਕਹਿੰਦੇ ਕਿ ਅੱਜ ਜਿਹੜੀ ਆ ਖਾਸ ਸਬਜ਼ੀ ਬਣਾਈ ਜਾਵੇ ਜਾਂ ਕੋਈ ਇਹੋ ਜਿਹੀ ਮੰਗ ਰੱਖਦੇ ਸੀ ਤੁਹਾਡੇ ਕੋਲ? ਉਹਨਾਂ ਨੂੰ ਨਾ ਬ੍ਰੇਕਫਾਸਟ ਦੇ ਵਿੱਚ ਉਹ ਹਮੇਸ਼ਾ ਚਾਹੁੰਦੇ ਸੀ ਸਿਆਲ ਦੇ ਵਿੱਚ ਕਿ ਮੱਕੀ ਦੀ ਰੋਟੀ ਹੋਵੇ ਤੇ ਦਹੀਂ ਹੋਵੇ। ਤੇ ਮੈਂ ਪੂਰੀ ਮੇਰੀ ਕੋਸ਼ਿਸ਼ ਹੁੰਦੀ ਕਿ ਵੀ ਮੱਕੀ ਦੀ ਰੋਟੀ ਹੀ ਉਹਨਾਂ ਨੂੰ ਦਿੱਤੀ ਜਾਏ, ਮੇਥੇ ਪਾ ਕੇ ਜਾਂ ਮੂਲੀਆਂ ਪਾ ਕੇ ਜਾਂ ਕੁਛ ਹੋਰ। ਸੋ ਇਹੀ ਉਹਨਾਂ ਦੀ ਜਾਣੀ ਜਿਹੜੇ ਜਿਸ ਤਰ੍ਹਾਂ ਪਿੰਡਾਂ 'ਚ ਆਪਣੇ ਖਾਣ ਪੀਣ ਦਾ ਸੀਗਾ ਨਾ, ਵੀ ਲੱਸੀ ਪੀਣੀ, ਦੁੱਧ ਨਹੀਂ ਪੀਣਾ, ਲੱਸੀ ਬਹੁਤ ਲਾਈਕ ਕਰਦੇ ਸੀਗੇ, ਬਹੁਤ ਜ਼ਿਆਦਾ।
ਤੇ ਵੈਸੇ ਉਦਾਂ ਕੋਈ ਬਹੁਤ ਸ਼ੌਕੀਨ ਨਹੀਂ ਸੀ ਖਾਣ ਦੇ। ਜਦੋਂ ਉਹ ਕੋਈ ਕਵਿਤਾ ਲਿਖਦੇ ਜਾਂ ਕੋਈ ਚੀਜ਼ ਉਹਨਾਂ ਦੇ ਦਿਮਾਗ 'ਚ ਆਉਂਦੀ ਕਿ ਆਮਦ, ਉਦੋਂ ਇੱਕ ਖਾਸ ਰੂਮ ਦੇ ਵਿੱਚ ਬਹਿ ਕੇ ਉੱਥੇ ਲਿਖਦੇ ਤੇ ਚਾਹੁੰਦੇ ਸੀ ਕਿ ਮੈਨੂੰ ਡਿਸਟਰਬ ਨਾ ਕੀਤਾ ਜਾਵੇ? ਨੈਚੁਰਲੀ ਮੈਂ ਖੁਦ ਹੀ ਸਮਝ ਜਾਂਦੀ ਸੀਗੀ ਕਿ ਉਹ ਕੁਝ ਸੋਚ ਰਹੇ ਨੇ। ਅੱਛਾ ਜੀ। ਜਦੋਂ ਸਾਡੇ ਇੱਕ ਕਮਰਾ ਆ ਜਿੱਥੇ ਸਾਰਾ ਲੋਕ ਆਉਂਦੇ ਜਾਂਦੇ ਸੀ, ਤੇ ਸਵੇਰ ਦੇ ਟਾਈਮ 'ਤੇ ਤਾਂ ਕਿਸੇ ਨੇ ਆਉਣਾ ਨਹੀਂ ਹੁੰਦਾ ਸੀ ਨਾ, ਤੇ ਸਵੇਰ ਨੂੰ ਜਦੋਂ ਉਹ ਉੱਠਦੇ ਤੇ ਉਹਨਾਂ ਦੇ ਅੰਦਰ ਕੁਝ ਹੁੰਦਾ ਬਲਬਲਾ ਜਿਹਾ। ਦੇਰ ਰਾਤ ਤੱਕ ਜਾਗਦੇ ਪੜ੍ਹਦੇ? ਤੇ ਬਹੁਤ ਪੜ੍ਹਦੇ ਸੀ, ਦੇਰ ਰਾਤ ਤੱਕ? ਦੇਰ ਰਾਤ ਤੱਕ ਪੜ੍ਹਦੇ। ਤੇ ਇਹ ਨਹੀਂ ਕਿ ਸਵੇਰੇ ਫਿਰ ਉੱਠਦੇ ਨਹੀਂ, ਸਵੇਰੇ ਵੀ ਫਿਰ ਬਹੁਤ ਜਲਦੀ ਉੱਠ ਜਾਂਦੇ ਸੀ ਜੀ। ਤੇ ਕਈ ਵਾਰੀ ਤਾਂ ਬਹੁਤ ਜਿਸ ਤਰ੍ਹਾਂ ਬਹੁਤ ਲੇਟ ਸੁੱਤੇ ਆ, ਤੇ ਰਾਤ ਨੂੰ ਕਿਸੇ ਵੇਲੇ 2-2:30 ਵਜੇ ਵੀ ਮੈਂ ਦੇਖਿਆ ਉਹਨਾਂ ਨੂੰ ਕਿ ਉੱਠ ਕੇ ਉਹ ਲਿਖ ਰਹੇ। ਹੁਣ ਕਵੀਆਂ ਦਾ ਕੋਈ ਪਤਾ ਨਹੀਂ, ਕਵਿਤਾ ਜਿਹੜੀ ਕਵਿਤਾ ਦਾ ਜਿਹੜਾ ਆਮਦ ਹੈ ਉਹ ਹੋ ਜਾਂਦੀ, ਤੇ ਉਹ ਫਿਰ ਰਾਤ ਨੂੰ ਵੀ ਲਿਖ ਲੈਂਦੇ। ਤੇ ਧਾਰਮਿਕ ਬਿਰਤੀ ਵਾਲੇ ਪਾਸੇ ਉਹਨਾਂ ਦਾ ਕੀ ਸੋਚ ਸੀ? ਉਹ ਜਿਵੇਂ ਪਾਠ ਕਰਦੇ ਸਵੇਰੇ ਉੱਠ ਕੇ ਜਾਂ ਗੁਰਦੁਆਰੇ ਸਾਹਿਬ ਜਾਂਦੇ, ਜਾਂ ਉਹਨਾਂ ਨੇ ਕੋਈ ਇੱਦਾਂ ਦੀ ਕਵਿਤਾ ਜਿਹੜੀ ਲਿਖੀ ਕੋਈ ਜਿਹੜੀ ਧਾਰਮਿਕ? ਦੇਖੋ, ਇੱਕ ਗੱਲ ਉਹਨਾਂ ਨੇ ਬਹੁਤ ਵੱਡੀ ਕੀਤੀ ਸੀਗੀ ਕਿ ਜਦੋਂ ਮੈਂ ਕਿਸੇ ਗੱਲ ਤੋਂ ਬਹੁਤ ਪਰੇਸ਼ਾਨ ਹੋਣਾ, ਘਰਾਂ 'ਚ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਕਿ ਪਰੇਸ਼ਾਨੀ ਮੈਨੂੰ ਹੋਣੀ, ਤੇ ਮੈਂ ਉਹਨਾਂ ਕੋਲੋਂ ਦੁੱਖ ਜ਼ਾਹਿਰ ਕਰਨਾ ਕਿ ਆਹ ਗੱਲ ਇੱਦਾਂ ਹੋ ਗਈ ਆ, ਤੇ ਉਹਨਾਂ ਨੇ ਕਹਿਣਾ ਕਿ ਤੁਹਾਡਾ ਦੁੱਖ ਗੁਰੂ ਗੋਬਿੰਦ ਸਿੰਘ ਨਾਲੋਂ ਵੱਡਾ ਨਹੀਂ ਆ। ਕੀ ਬਾਤ ਹੈ, ਬਿਲਕੁਲ ਠੀਕ ਹੈ। ਤੁਸੀਂ ਸੋਚੋ ਜਰਾ, ਉਹਨਾਂ ਬਾਰੇ ਧਿਆਨ ਕਰੋ ਕਿ ਉਹਨਾਂ ਦਾ ਜਿਹੜਾ ਦੁੱਖ ਹੈ ਉਹ ਕਿੰਨਾ ਤੁਹਾਡੇ ਦੁੱਖ ਤੋਂ ਵੱਡਾ ਸੀ, ਤੁਸੀਂ ਇੰਨੇ ਕੁ ਦੁੱਖ ਤੋਂ ਘਬਰਾ ਗਏ। ਬਿਲਕੁਲ ਠੀਕ ਹੈ। ਸੋ ਉਹਨਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਬਾਰੇ ਵੀ ਲਿਖੀਆਂ ਕਵਿਤਾਵਾਂ, ਪਰ ਗੁਰੂ ਗੋਬਿੰਦ ਸਿੰਘ ਬਾਰੇ ਜੋ ਉਹਨਾਂ ਨੇ ਲਿਖੀ ਕਵਿਤਾ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਦੀ ਹਾਂ। ਜ਼ਰੂਰ ਜ਼ਰੂਰ। ਗੁਰੂ ਗੋਬਿੰਦ ਦੇ ਹੱਥ ਵਿੱਚ ਜਦੋਂ ਸ਼ਮਸ਼ੀਰ ਨੰਗੀ ਸੀ, ਗੁਰੂ ਗੋਬਿੰਦ ਦੇ ਹੱਥ ਵਿੱਚ ਜਦੋਂ ਸ਼ਮਸ਼ੀਰ ਨੰਗੀ ਸੀ, ਗੁਰਾਂ ਨੇ ਸੀਸ ਦੀ ਜਦ ਭੇਂਟ ਮੰਗੀ ਸੀ, ਤਾਂ ਪਹਿਲੇ ਸੀਸ ਦੀ ਭੇਟਾ ਕਬੂਲਣ ਬਾਅਦ ਜਦੋਂ ਤੰਬੂ ਚੋਂ ਉਹ ਦੀਵਾਨ ਵਿੱਚ ਆਏ, ਤਾਂ ਕਹਿੰਦੇ ਨੇ ਕਿ ਉਹ ਸ਼ਮਸ਼ੀਰ ਰੱਤ ਦੇ ਨਾਲ ਰੰਗੀ ਸੀ। ਤੇ ਹਰ ਇੱਕ ਸੀਸ ਭੇਟਾ ਬਾਅਦ ਸੰਗਤ ਇਹੋ ਤੱਕਦੀ ਸੀ, ਗੁਰੂ ਗੋਬਿੰਦ ਦੀ ਸ਼ਮਸ਼ੀਰ ਦੀ ਤਿੱਖੀ ਚਮਕਦੀ ਧਾਰ ਤੋਂ ਹਰ ਵਾਰ ਸਜਰੀ ਰੱਤ ਟਪਕਦੀ ਸੀ। ਇਹ ਰੱਤ ਕਿਸ ਦੀ ਸੀ? ਜਿਸ ਖਾਤਰ ਗੁਰਾਂ ਨੇ ਘਾਟ ਆਪਣੀ ਤੇਗ ਦੇ ਜੋ ਸਨ ਉਤਾਰੇ, ਕੌਣ ਸਨ ਉਹ ਇੱਕ ਤਾਂ ਮੌਤ ਦਾ ਭੈ ਸੀ ਜੋ ਪਹਿਲੇ ਵਾਰ ਦੇ ਵਿੱਚ ਸਤਿਗੁਰਾਂ ਨੇ ਮਾਰਿਆ ਸੀ, ਤੇ ਦੂਜੇ ਵਾਰ ਦੇ ਵਿੱਚ ਜਨਮ ਦੀ ਜਾਤ ਵੱਡੀ ਸੀ, ਤੀਜੇ ਵਾਰ ਦੇ ਵਿੱਚ ਹਉਮੈ ਜ਼ਿਬਹ ਕੀਤੀ, ਤੇ ਚੌਥੇ ਵਾਰ ਦੇ ਵਿੱਚ ਸ਼ਾਨ ਝੂਠੇ ਪਾਤਸ਼ਾਹਾਂ ਦੀ, ਤੇ ਪੰਜਵੇਂ ਵਾਰ ਦੇ ਵਿੱਚ ਵਿੱਥ ਆਪਣੇ ਖਾਲਸੇ ਤੇ ਆਪਣੇ ਵਿਚਕਾਰ। ਗੁਰਾਂ ਨੇ ਜੋ ਜ਼ਿਬਹ ਕੀਤੇ ਸੀ ਉਸ ਦਿਨ, ਉਹ ਮਾਨਸ ਨਹੀਂ ਨਾ ਹੀ ਜਾਨਵਰ ਸਨ, ਉਹ ਤਾਂ ਕੁਝ ਖੌਫ ਸਨ, ਕੁਝ ਭਰਮ ਸਨ, ਤੇ ਕੁਝ ਧਾਰਨਾਵਾਂ। ਤੁਸੀਂ ਪੁੱਛੋਗੇ ਜ਼ਿਬਹ ਕਰੀਏ ਜਦੋਂ ਕੋਈ ਖੌਫ ਜਾਂ ਕੋਈ ਧਾਰਨਾ, ਤਾਂ ਕੀ ਸ਼ਮਸ਼ੀਰ ਦੇ ਉੱਤੋਂ ਰੱਤ ਟਪਕਦੀ ਹੈ? ਨਹੀਂ, ਸ਼ਮਸ਼ੀਰ ਦੇ ਉੱਤੋਂ ਟਪਕਦੀ ਰੱਤ ਤਾਂ ਬਸ ਉਹਨਾਂ ਦੇਖੀ ਸੀ, ਉਹ ਜੋ ਸੀਸ ਭੇਟਾ ਕਰਨ ਲਈ ਉੱਠੇ ਨਹੀਂ ਸਨ। ਜੋ ਉੱਠੇ ਸਨ ਉਹਨਾਂ ਨੇ ਕਦ ਟਪਕਦੀ ਰੱਤ ਦੇਖੀ, ਉਹਨਾਂ ਤਾਂ ਬਰਸ ਦਾ ਨੂਰ ਤੱਕਿਆ। ਉਹਨਾਂ ਨੇ ਕਦ ਗੁਰਾਂ ਦੇ ਹੱਥ ਵਿੱਚ ਸ਼ਮਸ਼ੀਰ ਦੇਖੀ, ਉਹਨਾਂ ਤਾਂ ਗੁਰਾਂ ਦੇ ਹੱਥ ਵਿੱਚ ਆਬੇ ਹਯਾਤੀ ਚਸ਼ਮਿਆਂ ਦਾ ਨੀਰ ਤੱਕਿਆ। ਰਬਾਬੀ ਤਾਰ ਦੇਖੀ, ਇਲਾਹੀ ਅੱਖਰਾਂ ਦੀ ਡਾਰ ਦੇਖੀ, ਤਾਰਿਆਂ ਦੀ ਕਤਾਰ ਦੇਖੀ, ਤੇ ਜਾਂਦੀ ਜੀਵਨ ਤੇ ਮ੍ਰਿਤਿਉ ਦੇ ਦੇਸੋਂ ਪਾਰ ਸਦੀਆਂ ਤੀਕ ਦੇਖੀ। ਉਹਨਾਂ ਨੇ ਕਦ ਗੁਰਾਂ ਨੂੰ ਦੇਖਿਆ, ਉਹਨਾਂ ਤਾਂ ਦੇਖਿਆ ਛਲਕਦਾ ਹੋਇਆ ਮੁਹੱਬਤ ਦਾ ਸਮੁੰਦਰ, ਉਹਨਾਂ ਤਾਂ ਦੇਖਿਆ ਛਲਕਦਾ ਹੋਇਆ ਮੁਹੱਬਤ ਦਾ ਸਮੁੰਦਰ, ਤੇ ਉੱਠ ਕੇ ਤੁਰ ਪਏ ਪੰਜੇ ਦਰਿਆਵਾਂ ਦੇ ਵਾਂਗੂ ਉਸ ਸਮੁੰਦਰ 'ਚ ਮਿਲਣ ਖਾਤਰ।
ਉਸ ਸਮੁੰਦਰ 'ਚ ਮਿਲਣ ਖਾਤਰ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਖੂਬ। ਇੰਨੀ ਵੱਡੀ ਜਿਹੜੀ ਉਹਨਾਂ ਦੀ ਸ਼ਖਸੀਅਤ ਦੀ ਖਿੱਚੀ ਉਹਨਾਂ ਨੇ ਜੀ। ਤਸਵੀਰ, ਇਹ ਮੈਂ ਸਮਝਦਾ ਕਿ ਕੋਈ ਸ਼ਬਦ ਨਹੀਂ ਹੈ ਉਹਦੇ ਲਈ ਜੀ ਕਿ ਉਹਨੂੰ ਮੈਂ ਇਹ ਕੋਈ ਇੱਕ ਸ਼ਬਦ ਵਰਤ ਕੇ ਤੇ ਉਹਨੂੰ ਇਹ ਕਹਿ ਸਕਾਂ ਕਿ ਇਹ ਸੰਪੂਰਨ ਬਹੁਤ ਵੱਡੇ ਅਰਥ ਉਹਨਾਂ ਨੇ ਜੀ ਵੱਡੇ ਅਰਥ ਦਿੱਤੇ ਆ, ਨਵਾਂ ਕਨਸੈਪਟ ਦਿੱਤਾ। ਔਰ ਗੁਰੂ ਗੋਬਿੰਦ ਸਿੰਘ ਜੀ ਜਿੱਡੇ ਵੱਡੀ ਸ਼ਖਸੀਅਤ ਸੀ, ਉਹਨਾਂ ਲਈ ਸ਼ਬਦ ਵੀ ਮੈਨੂੰ ਲੱਗਦਾ ਕਿ ਏਡੇ ਹੀ ਵੱਡੇ ਹੋਣੇ ਚਾਹੀਦੇ ਜੀ। ਹਾਂ ਇਹ ਠੀਕ ਆ, ਅਸੀਂ ਛੋਟੇ ਛੋਟੇ ਆਪਣੇ ਦੁੱਖਾਂ ਤੋਂ ਬਹੁਤ ਛੇਤੀ ਘਬਰਾ ਜਾਂਦੇ ਆ ਜੀ। ਔਰ ਸਾਡੇ ਕੋਲ ਵੱਡੀਆਂ ਉਦਾਹਰਨਾਂ ਮੌਜੂਦ ਨੇ, ਪਰ ਕਿਉਂਕਿ ਅਸੀਂ ਇੱਕ ਆਮ ਜੀਵ ਆ, ਸਾਡੀ ਉਹ ਪਹੁੰਚ ਨਹੀਂ ਆ, ਸਾਡੀ ਉਹ ਅਪਰੋਚ ਵੀ ਨਹੀਂ ਆ ਜੀਵਨ ਦੀ, ਜੀ। ਫਿਰ ਵੀ ਅਸੀਂ ਰੋਜ਼ ਸਵੇਰੇ ਸ਼ਾਮ ਇਸੇ ਕਰਕੇ ਗੁਰੂ ਕੋ ਵੀ ਜਾ ਕੇ ਤਾਕਤ ਲੈ ਕੇ ਆਉਂਦੇ ਆ। ਜੀ। ਤੇ ਬਹੁਤ ਹੀ ਖੂਬ, ਬਹੁਤ ਹੀ ਖੂਬ। ਔਰ ਉਹ ਅਕਸਰ ਕਿਉਂਕਿ ਜਿਵੇਂ ਉਹ ਗੁਰਦੁਆਰੇ ਸਾਹਿਬ ਜਾਂਦੇ ਜਾਂ ਉੱਥੇ ਕਵਿਤਾ ਪੜ੍ਹਦੇ ਜਾਂ ਕੁਝ ਇੱਦਾਂ ਕੀਤਾ ਉਹਨਾਂ ਨੇ? ਨਹੀਂ, ਬਹੁਤ ਨਹੀਂ, ਕਦੇ ਵੀ ਨਹੀਂ। ਠੀਕ। ਤੇ ਮੈਨੂੰ ਹਮੇਸ਼ਾ ਉਤਸ਼ਾਹਿਤ ਕਰਦੇ ਕਿ ਤੁਸੀਂ ਉੱਥੇ ਪੜ੍ਹੋ। ਹਾਂਜੀ, ਤੁਸੀਂ ਕਵਿਤਾ ਪੜ੍ਹੋ। ਤੇ ਮੈਂ ਫਿਰ ਇੱਕ ਕਵਿਤਾ ਪਿਛਲੀ ਵਾਰੀ ਜਦੋਂ ਵਿਸਾਖੀ ਸੀ ਤੇ ਸਾਡੇ ਗੁਰਦੁਆਰੇ ਵਿੱਚ ਢਾਡੀ ਆਏ ਹੋਏ ਸੀਗੇ ਤੇ ਮੈਨੂੰ ਟਾਈਮ ਨਾ ਮਿਲਿਆ। ਅੱਛਾ ਜੀ। ਤੇ ਮੈਂ ਮਾਯੂਸ ਹੋ ਕੇ ਘਰ ਆਈ ਤਾਂ ਮੈਂ ਪਾਤਰ ਸਾਹਿਬ ਨੂੰ ਆ ਕੇ ਦੱਸਿਆ ਮੈਨੂੰ ਟਾਈਮ ਨਹੀਂ ਮਿਲਿਆ ਅੱਜ। ਅੱਛਾ। ਸੋ ਤੇ ਕਹਿਣ ਲੱਗੇ ਕੋਈ ਗੱਲ ਨਹੀਂ, ਆ ਰਿਹਾ ਆਪਣੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਆ ਰਿਹਾ, ਉਸ ਦਿਨ ਤੂੰ ਪੜ੍ਹਦੀ। ਮੈਂ ਕਿਹਾ ਫਿਰ ਤੁਸੀਂ ਮੈਨੂੰ ਇੱਕ ਕਵਿਤਾ ਲਿਖ ਦਿਓ। ਕਹਿੰਦੇ ਕਵਿਤਾ ਤਾਂ ਲਿਖੀ ਪਈ ਆ। ਅੱਛਾ ਜੀ। ਮੈਂ ਕਿਹਾ ਅੱਛਾ ਦੱਸਿਓ ਜਰਾ ਫਿਰ ਮੈਨੂੰ ਉਸਦੇ ਬੋਲ। ਤੇ ਉਹਨਾਂ ਨੇ ਜਿਹੜੀ ਮੈਨੂੰ ਕਵਿਤਾ ਦੱਸੀ ਤੇ ਉਹਦੇ ਬੋਲ ਸੀਗੇ ਵੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੈ ਤੇ ਮੀਆਂ ਮੀਰ ਜਿਹੜੇ ਆ ਉਹ ਬਹੁਤ ਉਦਾਸ ਹੈ। ਤੇ ਇਹ ਇੱਕ ਉਹਨਾਂ ਨੇ ਹਾਂਜੀ, ਇਹ ਇੱਕ ਉਸ ਕਵਿਤਾ ਦਾ ਜਿਹੜਾ ਕਨਸੈਪਟ ਹੈ, ਯਾਨੀ ਇੱਕ ਘਟਨਾ ਹੈ। ਹੋ ਨਾ ਇਉਂ ਦਿਲਗੀਰ ਮੀਆਂ ਮੀਰ ਤੂੰ, ਹੋ ਨਾ ਇਉਂ ਦਿਲਗੀਰ ਮੀਆਂ ਮੀਰ ਤੂੰ, ਮੰਜ਼ਰਾਂ ਪਿੱਛੇ ਛੁਪੇ ਮੰਜ਼ਰ ਵੀ ਦੇਖ, ਦੇਖ ਨਾ ਤੂੰ ਸਿਰਫ ਇਹ ਤਪਦੀ ਤਵੀ, ਛਲਕਦਾ ਅੰਮ੍ਰਿਤ ਦਾ ਉਹ ਸਰਵਰ ਵੀ ਦੇਖ। ਸੀਸ ਪੈਂਦੀ ਰੇਤ ਤਾਂ ਦੇਖੀ ਹੈ ਤੂੰ, ਸੀਸ ਪੈਂਦੀ ਰੇਤ ਤਾਂ ਦੇਖੀ ਹੈ ਤੂੰ, ਓ ਤੂੰ ਰਿਮਝਿਮ ਸ਼ਬਦ ਦੀ ਛੈਬਰ ਵੀ ਦੇਖ, ਬਲਦੀ ਇੱਧਰ ਅੱਗ ਹੀ ਨਾ ਦੇਖ ਤੂੰ, ਲੱਖਾਂ ਜੋਤਾਂ ਜਗਦੀਆਂ ਉੱਧਰ ਵੀ ਦੇਖ। ਵਾਹ। ਬਲਦੀ ਇੱਧਰ ਅੱਗ ਹੀ ਨਾ ਦੇਖ ਤੂੰ, ਲੱਖਾਂ ਜੋਤਾਂ ਜਗਦੀਆਂ ਉੱਧਰ ਵੀ ਦੇਖ, ਕੁਝ ਪਲਾਂ ਦੀ ਤਪਿਸ਼ ਤੋਂ ਸਦੀਆਂ ਲਈ, ਕੁਝ ਪਲਾਂ ਦੀ ਤਪਿਸ਼ ਤੋਂ ਸਦੀਆਂ ਲਈ, ਮੈਂ ਵੀ ਹਾਜੀ ਹੈ ਜੋ ਉਹ ਛੈਬਰ ਵੀ ਦੇਖ, ਵਣਜ ਇਹ ਮਹਿੰਗਾ ਨਹੀਂ ਹੈ ਦੋਸਤਾ, ਅਥਰੂ ਨਾ ਕੇਰ ਤੂੰ ਅੱਖਰ ਵੀ ਦੇਖ। ਵਣਜ ਇਹ ਮਹਿੰਗਾ ਨਹੀਂ ਹੈ ਦੋਸਤਾ, ਵਣਜ ਇਹ ਮਹਿੰਗਾ ਨਹੀਂ ਹੈ ਦੋਸਤਾ, ਅਥਰੂ ਨਾ ਕੇਰ ਤੂੰ ਅੱਖਰ ਵੀ ਦੇਖ, ਅੱਜ ਤੂੰ ਤਾਂ ਸਭ ਕੁਝ ਜਾਣਦਾ ਹੈ ਐ ਫਕੀਰ, ਤੂੰ ਤਾਂ ਸਭ ਕੁਝ ਜਾਣਦਾ ਹੈ ਐ ਫਕੀਰ, ਦੇਖ ਨਾ ਬਾਹਰ ਜਰਾ ਅੰਦਰ ਵੀ ਦੇਖ, ਅੱਜ ਹੀ ਨਾ ਦੇਖ ਦੇਖ ਇਤਿਹਾਸ ਵੀ, ਅੱਜ ਹੀ ਨਾ ਦੇਖ ਦੇਖ ਇਤਿਹਾਸ ਵੀ, ਦੇਖਦੇ ਨੇ ਉਹ ਜ਼ਮੀਨ ਅੰਬਰ ਵੀ ਦੇਖ, ਹੋ ਨਾ ਇਉਂ ਦਿਲਗੀਰ ਮੀਆਂ ਮੀਰ ਤੂੰ, ਮੰਜ਼ਰਾਂ ਪਿੱਛੇ ਛੁਪੇ ਮੰਜ਼ਰ ਵੀ ਦੇਖ। ਕੀ ਬਾਤ ਹੈ। ਵੇਖੋ ਕਿੱਥੇ ਉਹਨਾਂ ਨੇ ਆਪਣੇ ਆਪ ਨੂੰ ਮੌਜੂਦ ਉੱਥੇ ਲਾਗੇ ਇੱਕ ਤਰ੍ਹਾਂ ਦਾ ਗਵਾਹ ਬਣ ਕੇ ਲਾਗੇ ਖੜ ਕੇ ਉਹ ਭਾਵਨਾ ਲਿਖਦੀ ਜੀ। ਬਹੁਤ ਖੂਬ, ਕਿਆ ਹੀ ਬਾਤ ਹੈ, ਕੋਈ ਸ਼ਬਦ ਨਹੀਂ ਹੈ। ਬਹੁਤ ਵਧੀਆ। ਤੁਹਾਡੇ ਵੱਡੇ ਬੇਟੇ ਉਹ ਗਾ ਵੀ ਲੈਂਦੇ ਹਨ ਕਾਫੀ? ਅੱਛਾ। ਨਹੀਂ ਜੀ, ਵੱਡਾ ਬੇਟਾ ਤਾਂ ਇੱਥੇ ਆਸਟ੍ਰੇਲੀਆ ਚ ਰਹਿੰਦਾ ਹੈ। ਛੋਟੇ ਬੇਟੇ ਉਹ ਛੋਟਾ ਬੇਟਾ ਆ। ਅੱਛਾ। ਜਿਹੜਾ ਕਿ ਪਹਿਲਾਂ ਤਾਂ ਉਹ ਪ੍ਰੋਫੈਸਰ ਸੀਗਾ, ਅੱਜ ਕੱਲ੍ਹ ਉਹ ਵਿਜੀਲੈਂਸ ਚ। ਅੱਛਾ ਜੀ। ਹਾਂਜੀ। ਤੇ ਹੁਣ ਉਹਦੀ ਗਵਰਨਮੈਂਟ ਜੌਬ ਉਹਨੂੰ ਮਿਲੀ ਆ ਤੇ ਉਹ ਗਾਉਂਦਾ ਹੈ ਵਿਜੀਲੈਂਸ ਚ। ਫਿਰ ਉਹ ਪੰਜਾਬ ਪੁਲਿਸ ਚ ਹੋ ਗਏ ਹੈ? ਜੀ ਜੀ। ਉਹਨਾਂ ਦੀ ਸ਼ਖਸੀਅਤ ਦੇ ਸੁਭਾਅ ਨਾਲ ਮਹਿਕਮਾ ਤੇ ਬਹੁਤ ਵੱਖਰਾ।
ਹਾਂਜੀ ਉਹ ਫਿਰ ਬਸ ਕਹਿ ਲਓ ਵੀ ਕਿਸਮਤ 'ਚ ਜੋ ਲਿਖਿਆ ਹੁੰਦਾ ਉਹ ਮਿਲ ਜਾਂਦਾ। ਤੇ ਇੱਥੇ ਦੀ ਪ੍ਰਾਈਵੇਟ ਜੌਬ ਸੀਗੀ, ਪ੍ਰਾਈਵੇਟ ਕਾਲਜ 'ਚ ਸੀਗਾ। ਅੱਛਾ ਅੱਛਾ। ਫਿਰ ਉਹਨੇ ਸੋਚਿਆ ਵੀ ਗਵਰਨਮੈਂਟ ਦੀ ਮੈਨੂੰ ਮਿਲ ਰਹੀ ਆ ਤਾਂ ਫਿਰ ਉਹਨਾਂ ਨੇ ਕਿਹੜਾ ਟੈਸਟ ਦੇ ਕੇ ਸਿਲੈਕਟ ਹੋਏ, ਕਿਹੜੀ ਪੋਸਟ ਤੇ ਸਿਲੈਕਟ ਹੋਏ? ਉਹ IT ਆਫਿਸਰ। IT ਹਾਂਜੀ ਆਫਿਸਰ। ਉਹਨਾਂ ਨੂੰ ਪੁਲਿਸ ਦੀ ਉਹ ਪਾਉਣੀ ਨਹੀਂ ਪੈਂਦੀ, ਵਰਦੀ ਨਹੀਂ ਪਾਉਣੀ ਪੈਂਦੀ। ਓਕੇ। ਤੇ ਪਾਤਰ ਸਾਹਿਬ ਫਿਰ ਜਦੋਂ, ਕਿਉਂਕਿ ਵੇਖੋ ਮੂਲ ਨਾਲੋਂ ਵਿਆਜ ਪਿਆਰਾ, ਜੀ ਉਹ ਚੀਜ਼ ਤੇ ਹਰੇਕ ਤੇ ਲਾਗੂ ਹੁੰਦੀ ਆ। ਜੀ ਤੇ ਜਿਹੜਾ ਮਤਲਬ ਵੱਡੇ ਬੇਟੇ ਜਾਂ ਛੋਟੇ ਬੇਟੇ ਦੇ ਜਾਂ ਬੱਚੇ ਹੀ ਜੀ ਪਾਤਰ ਸਾਹਿਬ ਦਾ, ਤਾਂ ਫਿਰ ਉਹਨਾਂ ਨਾਲ ਬਹੁਤ ਪਿਆਰ ਹੋਊਗਾ। ਬਹੁਤ ਜ਼ਿਆਦਾ ਉਹ ਅਵੀਰ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਸੀਗੇ। ਤੇ ਉਹਦੇ ਲਈ ਨਾ ਜਦੋਂ ਉਹਨੇ ਆਉਣਾ ਇੰਡੀਆ ਤੇ ਉਹਦੇ ਲਈ ਕਿਤਾਬਾਂ ਲੈ ਕੇ ਆਉਣੀਆਂ ਬਹੁਤ ਸਾਰੀਆਂ। ਤੁਹਾਡੇ 2 ਬੇਟੇ ਨੇ? ਹਾਂਜੀ। ਤੇ ਉਹਨਾਂ ਦੇ ਅੱਗੇ ਜਿਹੜੇ ਇਹ ਇੱਕੋ ਹੀ ਬੇਟਾ ਹੈ। ਅੱਛਾ, ਇੱਕ ਬੇਟਾ ਵੱਡੇ ਦੇ, ਉਹਨਾਂ ਦਾ। ਛੋਟੇ ਦੇ ਨਹੀਂ ਹੈਗਾ। ਠੀਕ ਹੈ ਜੀ। ਤੇ ਉਹ ਇਹ ਆਪਣੇ ਦਾਦਾ ਜੀ ਤੋਂ ਪ੍ਰਭਾਵਿਤ ਹੋਇਆ? ਹਾਂ ਉਹ ਪਰਸੋਂ ਗੁਰਦੁਆਰੇ 'ਚ ਸੀਗਾ ਸੰਡੇ ਨੂੰ। ਅੱਛਾ ਜੀ। ਤੇ ਕਵਿਤਾ ਬੋਲ ਕੇ ਆਇਆ। ਉਹਨਾਂ ਦੀ ਲਿਖੀ? ਹਾਂਜੀ। ਅੱਛਾ ਜੀ। ਹਾਂਜੀ ਬਹੁਤ ਕੀ ਬਾਤ ਹੈ। ਹਾਂਜੀ ਸਟੇਜ ਤੇ ਬੜਾ ਉਹ ਕੌਨਫੀਡੈਂਟ ਰਹਿੰਦਾ ਆ। ਅੱਛਾ ਜੀ। ਵੀ ਇੰਨੇ ਕੌਨਫੀਡੈਂਸ ਨਾਲ ਬੋਲਦਾ ਆ ਕਿ ਵੀ ਤੁਸੀਂ ਹੈਰਾਨ ਰਹਿ ਜਾਂਦੇ ਹੋ। ਬਹੁਤ ਵਧੀਆ। ਸੋ ਕਿਉਂਕਿ ਸਮਾਂ ਜਿਹੜਾ ਜੀਤ ਦਿਲ ਤੇ ਕਰ ਰਿਹਾ ਕਿ ਪਾਤਰ ਸਾਹਿਬ ਬਾਰੇ ਬਹੁਤ ਗੱਲਾਂ ਹੋਰ ਵੀ ਕੀਤੀਆਂ ਜਾਣ, ਉਹਨਾਂ ਬਾਰੇ ਜਿੰਨੀਆਂ ਵੀ ਗੱਲਾਂ ਕੀਤੀਆਂ ਜਾਂਦੀਆਂ ਉਨੀਆਂ ਘੱਟ ਆ। ਸਮਾਂ ਸਾਨੂੰ ਬਹੁਤ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ। ਕੋਈ ਐਸੀ ਗੱਲ ਜਿਹੜੀ ਮੈਂ ਪੁੱਛਣੋਂ ਰਹਿ ਗਿਆ ਹੋਵਾਂ ਉਹਨਾਂ ਦੀ ਸ਼ਖਸੀਅਤ ਬਾਰੇ, ਜਿਹੜੀ ਤੁਸੀਂ ਕੁਝ ਦੱਸਣੀ, ਜਾਂ ਉਹਨਾਂ ਦੀ ਕਵਿਤਾ ਬਾਰੇ, ਜਾਂ ਤੁਸੀਂ ਕੁਝ ਸੁਣਾ ਕੇ ਚਾਹੁੰਦੇ ਹੋ? ਇੱਕ ਮੈਂ ਕਵਿਤਾ ਉਹਨਾਂ ਦੀ ਗਾਉਣੀ ਆ ਜਿਹੜੀ ਕਿ ਖੂਬ ਨੇ ਇਹ ਝਾਂਜਰਾਂ ਛਣਕਣ ਲਈ, ਕੀ ਬਾਤ। ਪਰ ਕੋਈ ਚਾਵੇ ਤਾਂ ਦੇ ਨੱਚਣ ਲਈ। ਜੀ ਜੀ। ਸੋ ਮੈਂ ਉਹ ਤੁਹਾਨੂੰ ਗਾ ਕੇ ਸੁਣਾ ਦਿੰਦੀ ਹਾਂ। ਬਿਲਕੁਲ ਬਿਲਕੁਲ। ਖੂਬ ਨੇ ਝਾਂਜਰਾਂ ਛਣਕਣ ਲਈ, ਖੂਬ ਨੇ ਝਾਂਜਰਾਂ ਛਣਕਣ ਲਈ, ਪਰ ਕੋਈ ਚਾਵੀ ਤਾਂ ਦੇ ਨੱਚਣ ਲਈ। ਵਾਹ। ਖੂਬ ਨੇ ਝਾਂਜਰਾਂ ਛਣਕਣ ਲਈ। ਕੀ ਹੈ ਤੇਰਾ ਸ਼ਹਿਰ ਇੱਥੇ ਫੁੱਲ ਵੀ, ਕੀ ਬਾਤ। ਮੰਗਦੇ ਨੇ ਆ ਗਿਆ ਮਹਿਕਣ ਲਈ। ਮੰਗਦੇ ਨੇ ਆ ਗਿਆ ਮਹਿਕਣ ਲਈ। ਤਾਰਿਆਂ ਤੋਂ ਰੇਤ ਵੀ ਬਣਿਆ ਹਾਂ ਮੈਂ, ਤਾਰਿਆਂ ਤੋਂ ਰੇਤ ਵੀ ਬਣਿਆ ਹਾਂ ਮੈਂ, ਤੈਨੂੰ ਹਰ ਇੱਕ ਕੋਣ ਤੋਂ ਦੇਖਣ ਲਈ। ਤੈਨੂੰ ਹਰ ਇੱਕ ਕੋਣ ਤੋਂ ਦੇਖਣ ਲਈ। ਖੂਬ ਨੇ ਝਾਂਜਰਾਂ ਛਣਕਣ ਲਈ। ਕਿਆ ਹੀ ਬਾਤ ਹੈ ਜੀ, ਕਿਆ ਹੀ ਬਾਤ। ਬਹੁਤ ਖੂਬ, ਬਹੁਤ ਖੂਬ। ਥੈਂਕ ਯੂ। ਕਈ ਵੱਡੇ ਵੱਡੇ ਕਲਾਕਾਰਾਂ ਨੇ ਇਹ ਗੱਲ ਕਹੀ ਆ ਕਿ ਅਜੇ ਪਾਤਰ ਸਾਹਿਬ ਨੂੰ ਗਾਉਣਾ ਅਸੀਂ ਗਾਉਣਾ ਚਾਹੁੰਦੇ ਹਾਂ। ਕਈ ਗੀਤ ਉਹਨਾਂ ਨੇ ਗਾਏ ਵੀ ਆ, ਇਹਨਾਂ ਦੇ ਬਹੁਤ ਸਾਰੇ ਵੱਡੇ ਗਾਏ। ਪਰ ਮੈਂ ਸਮਝਦਾ ਜਿਹੜਾ ਪਾਤਰ ਸਾਹਿਬ ਨੇ ਉਹਨਾਂ ਨੇ ਆਪਣੀ ਆਵਾਜ਼ 'ਚ ਆਪਣੇ ਉਤਰੰਦਮ ਨਾਲ ਜਿਸ ਢੰਗ ਨਾਲ ਗਾਇਆ, ਅਜੇ ਤੱਕ ਉਸ ਅਪਰੋਚ ਤੱਕ ਨਹੀਂ ਕੋਈ ਪਹੁੰਚ ਸਕਿਆ। ਔਰ ਜਿਸ ਲਹਿਜੇ ਨਾਲ ਤੁਸੀਂ ਗਾਇਆ,
ਮੈਂ ਤੇ ਉਹਨਾਂ ਦੀ ਜਿਹੜੀ ਆਵਾਜ਼ ਸੁਣੀ ਸੀ, ਬਹੁਤ ਜ਼ਿਆਦਾ ਜਿਹੜਾ ਸਮਾਨ ਅੰਤਰ ਮਹਿਸੂਸ ਕੀਤਾ। ਔਰ ਇਸ ਗੱਲ ਦੀ ਬਹੁਤ ਖੁਸ਼ੀ ਹੈ ਜੀ, ਤੁਸੀਂ ਅੱਜ ਸਾਡੇ ਕੋਲ ਆਏ, ਇੰਨੀਆਂ ਗੱਲਾਂ ਕੀਤੀਆਂ, ਪਾਤਰ ਸਾਹਿਬ ਦੀ ਸ਼ਖਸੀਅਤ ਬਾਰੇ ਦੱਸਿਆ, ਉਹਨਾਂ ਨਾਲ ਪੂਰਾ ਤੁਸੀਂ ਜੀਵਨ ਦਾ ਸਫ਼ਰ ਜਿਹੜਾ, ਕਿਉਂਕਿ ਸਮਾਂ ਜਿਹੜਾ ਇਹ ਬਹੁਤ ਆਪਣੀ ਤੇਜ਼ੀ ਨਾਲ ਚੱਲਦਾ, ਇਹਨੇ ਆਪਣੇ ਤਰੀਕੇ ਨਾਲ ਅੱਗੇ ਵੱਧਦੇ ਜਾਣਾ। ਇਹਨੇ ਜ਼ਿੰਦਗੀ ਦੇ ਪੜਾਅ ਜਿਹੜੇ ਆ ਵੱਖਰੇ ਵੱਖਰੇ। ਆਪਾਂ ਇੱਕ ਗੱਲ ਮੈਂ ਕਰਨੀ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਪਾਤਰ ਸਾਹਿਬ ਦੇ ਜਾਣ ਤੋਂ ਬਾਅਦ ਇੱਕ ਖਲਾ ਪੈਦਾ ਹੋਇਆ ਜੀ, ਘਰ 'ਚ ਇੰਨੀ ਉਦਾਸੀ ਆਈ, ਔਰ ਬਹੁਤ ਇੰਨੀ ਅਚਾਨਕ ਵੀਰਾਨਗੀ ਆਈ ਜੀ। ਸੋ ਅਸੀਂ ਜੇ ਉਸ ਗੱਲ ਨੂੰ ਅਸੀਂ ਰੋ ਧੋ ਕੇ ਜੇ ਆਪਾਂ, ਫਿਰ ਕੁਛ ਨਹੀਂ ਲੱਭਣਾ ਹੈਗਾ। ਜੀ ਜੀ, ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦੀ ਪੋਇਟਰੀ ਨੂੰ ਗਾ ਕੇ, ਉਹਨਾਂ ਦੀ ਪੋਇਟਰੀ ਨੂੰ ਰਿਸਾਈਟ ਕਰਕੇ ਉਹਨਾਂ ਦੇ ਲੋਕਾਂ ਤਾਈਂ ਪਹੁੰਚਾਈਏ। ਬਿਲਕੁਲ ਠੀਕ। ਤੇ ਇਹੀ ਉਹਨਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ। ਬਿਲਕੁਲ, ਕਿਉਂਕਿ ਉਹ ਸਾਡੇ ਦਿਲਾਂ 'ਚ ਵਸਿਆ ਜੀ। ਜੀ, ਉਹ ਹਰ ਇੱਕ ਉਸ ਪੰਜਾਬੀ ਦੇ ਦਿਲ 'ਚ ਰਹਿੰਦੇ ਨੇ ਜਿਹੜਾ ਇਸ ਮਾਂ ਬੋਲੀ ਨੂੰ ਪਿਆਰ ਕਰਦਾ। ਜੀ, ਉਹ ਸਾਡੇ 'ਚੋਂ ਕਿਤੇ ਨਹੀਂ ਗਏ। ਸਰੀਰਕ ਰੂਪ 'ਚ ਤੇ ਹਰ ਵਿਅਕਤੀ ਨੇ ਜਾਣਾ, ਜੀ, ਹਰ ਵਿਅਕਤੀ ਦਾ ਇੱਕ ਸਮਾਂ, ਉਹਨੇ ਆਪਣੇ ਉਸ ਸਮੇਂ ਨੂੰ ਪੂਰਾ ਕਰਕੇ ਸਰੀਰ ਚਲੇ ਜਾਣਾ। ਜੀ, ਕੁਝ ਲੋਕ ਜਿਹੜੇ ਆ ਉਹ ਆਪਣੀ ਜੀਵਨ ਦੀ ਇਹੋ ਜਿਹੀ ਛਾਪ ਛੱਡ ਜਾਂਦੇ ਨੇ ਕਿ ਉਹ ਸਦੀਆਂ ਤੱਕ ਰਹਿੰਦੇ ਨੇ। ਔਰ ਪਾਤਰ ਸਾਹਿਬ ਇਹੋ ਜਿਹੀ ਸ਼ਖਸੀਅਤ ਨੇ ਜਿਨ੍ਹਾਂ ਨੇ ਸਦੀਆਂ ਤੱਕ, ਜਦੋਂ ਤੱਕ ਮਾਂ ਬੋਲੀ ਪੰਜਾਬੀ ਦੀ ਗੱਲ ਹੋਊਗੀ, ਪਾਤਰ ਸਾਹਿਬ ਦੀ ਵੀ ਉਹਦੇ ਵਿੱਚ ਗੱਲ ਕੀਤੀ ਜਾਊਗੀ। ਔਰ ਤੁਹਾਡਾ ਵੀ ਵੱਡਾ ਯੋਗਦਾਨ ਉਹਦੇ ਵਿੱਚ ਮਹਿਸੂਸ ਕੀਤਾ ਜਾਣਾ, ਕਿਉਂਕਿ ਜੇ ਪਾਤਰ ਸਾਹਿਬ ਏਡੇ ਵੱਡੀ ਸ਼ਖਸੀਅਤ ਬਣੇ ਨੇ, ਉਹ ਪਰਿਵਾਰ ਦੀ ਪਿਛੋਕੜ ਜਾਂ ਪਰਿਵਾਰ ਦੀ ਮਜ਼ਬੂਤੀ ਤੋਂ ਬਿਨਾਂ ਇਹ ਸੰਭਵ ਨਹੀਂ ਜੀ। ਔਰ ਬਹੁਤ ਖੁਸ਼ੀ ਹੋਈ ਹੈ ਜੀ ਕਰਦਾ ਹੋਰ ਅਜੇ ਉਹਨਾਂ ਦੀਆਂ ਗੱਲਾਂ ਨਾਲ ਸਾਂਝ ਪਾਈ ਜਾਵੇ, ਤੇ ਦੁਬਾਰਾ ਕਿਤੇ ਸਮਾਂ ਮਿਲਿਆ ਤੇ ਫਿਰ ਹੋਰ ਉਹਨਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਅਸੀਂ ਦਰਸ਼ਕਾਂ ਦੇ ਨਾਲ ਕਰਾਂਗੇ। ਤੇ ਸਾਡੇ ਇੱਥੇ ਸਟੂਡੀਓ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮੈਂ ਤੁਹਾਡਾ ਵੀ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇੱਥੇ ਬੁਲਾਇਆ ਤੇ ਆਪਾਂ ਪਾਤਰ ਸਾਹਿਬ ਬਾਰੇ, ਉਹਨਾਂ ਦੀਆਂ ਯਾਦਾਂ ਜਿਹੜੀਆਂ ਸੀਗੀਆਂ ਉਹਨਾਂ ਬਾਰੇ ਗੱਲਾਂ ਕੀਤੀਆਂ, ਯਾਦਾਂ ਸਾਂਝੀਆਂ ਕੀਤੀਆਂ। ਸੋ ਮੈਂ ਤੁਹਾਡੀ ਵੀ ਬਹੁਤ ਸ਼ੁਕਰਗੁਜ਼ਾਰ ਹਾਂ। ਬਹੁਤ ਮਿਹਰਬਾਨੀ ਜੀ। ਸੋ ਦਰਸ਼ਕੋ, ਇਹ ਸਨ ਭੁਪਿੰਦਰ ਕੌਰ ਪਾਤਰ ਜੀ, ਜਿਨ੍ਹਾਂ ਨੇ ਆਪਣੇ ਜੀਵਨ ਦੇ ਤਜਰਬੇ ਆਪਣੇ ਨਾਲ ਸਾਂਝੇ ਕੀਤੇ ਨੇ। ਮੈਂ ਆਸ ਕਰਦਾ ਕਿ ਤੁਸੀਂ ਵੀ ਇਹ ਗੱਲਬਾਤ ਦੇ ਵਿੱਚੋਂ ਉਹਨਾਂ ਦੀ ਜ਼ਿੰਦਗੀ ਦੇ ਜਿਵੇਂ ਨੇੜੇ ਹੋ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਮਹਿਸੂਸ ਕਰਕੇ ਏਡੇ ਵੱਡੇ ਸ਼ਾਇਰ ਬਣੇ ਨੇ, ਉਸ ਚੀਜ਼ ਨੂੰ ਥੋੜ੍ਹਾ ਜਿਹਾ ਮਹਿਸੂਸ ਕੀਤਾ ਹੋਵੇਗਾ। ਸੋ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਦੁਬਾਰਾ ਫਿਰ ਕਿਸੇ ਵੱਡੀ ਸ਼ਖਸੀਅਤ ਦੇ ਨਾਲ ਤੁਹਾਡੇ ਨਾਲ ਸਾਂਝ ਪਾਈਏ। ਔਰ ਅੱਜ ਕਿਉਂਕਿ ਹੁਣ ਸਮਾਂ ਬਹੁਤ ਜ਼ਿਆਦਾ ਹੈ, ਇਸ ਕਰਕੇ ਸਾਨੂੰ ਦਿਓ ਇਜਾਜ਼ਤ। ਦੁਬਾਰਾ ਫਿਰ ਕਿਸੇ ਹੋਰ ਸ਼ਖਸੀਅਤ ਨਾਲ ਮੁਲਾਕਾਤ ਕਰਾਂਗੇ। ਧੰਨਵਾਦ।